ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਆਪਾਂ ਪੰਜਾਬ ਭਰ ਦੀਆਂ ਕੁਛ ਅਹਿਮ ਖਬਰਾਂ ਉਸ ਦੇ ਉੱਤੇ ਗੱਲਬਾਤ ਵਿਚਾਰ ਚਰਚਾ ਜਿਹੜੀ ਹੈ ਜੀ ਕਰਦੇ ਹਾਂ। ਸਾਡੇ ਨਾਲ ਅੱਜ ਦੇ ਇਸ ਸੋਮਵਾਰ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂ ਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਦੇ ਪਰਿਵਾਰ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਦੇ ਪਰਿਵਾਰ ਸੀਰੀਜ਼ ਤੋਂ, ਰਿਸ਼ਪਾਲ ਕੌਰ ਖੰਗੂੜਾ ਦੇ ਪਰਿਵਾਰ ਬੇਕਰਸਫੀਲਡ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ ਤੇ ਦਲਬੀਰ ਸਿੰਘ ਗਿੱਲ ਜੀ ਲਾਈਵ ਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਦਿੱਤਾ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਵੀ ਅਰਵਿੰਦ ਕੇਜਰੀਵਾਲ ਦੀ ਕਾਰ ਦੇ ਉੱਤੇ ਹਮਲਾ ਹੋਇਆ। ਆਪ ਨੇਤਾਵਾਂ ਨੇ ਅਕਾਲੀ ਦਲ ਨੂੰ ਹਮਲੇ ਦਾ ਜ਼ਿੰਮੇਵਾਰ ਦੱਸਿਆ। ਇਹ ਬੜੀ ਜਿੱਦਾਂ ਕਹਿ ਲਈਏ ਜੀ ਕਿ ਮੰਦਭਾਗੀ ਘਟਨਾ ਵਾਪਰੀ ਹੈ। ਲੁਧਿਆਣੇ ਤੋਂ ਜਦੋਂ ਹਸਨਪੁਰ ਪਿੰਡ ਨੂੰ ਜਾ ਰਿਹਾ ਸੀਗਾ ਕਾਫਲਾ ਅਰਵਿੰਦ ਕੇਜਰੀਵਾਲ ਦਾ, ਉਸ ਸਮੇਂ ਕੁਝ ਪ੍ਰਦਰਸ਼ਨਕਾਰੀ ਜਿਹੜੇ ਪਹਿਲਾਂ ਹੀ ਖੜੇ ਸੀਗੇ ਉਹਨਾਂ ਦੇ ਵਿੱਚੋਂ ਕਿਸੇ ਨੇ ਪੱਥਰਬਾਜ਼ੀ ਕੀਤੀ ਹੈ। ਕਾਰ ਦਾ ਸ਼ੀਸ਼ਾ ਟੁੱਟਿਆ ਔਰ ਉੱਥੇ ਕਾਫੀ ਦੇਰ ਤੱਕ ਮਾਮਲਾ ਜਿਹੜਾ ਉਹ ਤਲਖ ਕਲਾਮੀ ਵਾਲਾ ਵੀ ਹੋਇਆ ਔਰ ਇੱਕ ਵਾਰੀ ਕਹਿ ਲਈਏ ਕਿ ਤਣਾਅ ਭਰਪੂਰ ਉੱਥੇ ਸਥਿਤੀ ਬਣ ਗਈ। ਪੁਲਿਸ ਦਾ ਜਿਹੜਾ ਰੋਲ ਆ ਉਹ ਕਾਫੀ ਸ਼ੱਕੀ ਜਾਪਦਾ, ਕਿਉਂਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ ਲੀਡਰ ਆ, ਜਿਹੜੇ ਉਹਨਾਂ ਦੇ ਤਰਜਮਾਨ ਆ, ਉਹ ਕਹਿਣ ਡਏ ਆ ਕਿ ਇਹਨਾਂ ਨੂੰ ਅਸੀਂ ਪਹਿਲਾਂ ਹੀ ਦੱਸਤਾ ਸੀ ਪੁਲਿਸ ਵਾਲਿਆਂ ਨੂੰ ਕਿ ਉੱਥੇ ਨਾਲ ਹੀ ਕੋਈ ਪੈਲਸ ਆ ਜਿਹਦੇ ਵਿੱਚ ਕਾਫੀ ਗੱਡੀਆਂ ਖੜੀਆਂ ਹੋਈਆਂ ਸਨ, ਕਾਫੀ ਲੋਕ ਜੁੜੇ ਹੋਏ ਸਨ। ਸਾਨੂੰ ਸ਼ੱਕ ਸੀਗਾ ਕਿ ਇਹ ਇਸ ਤਰ੍ਹਾਂ ਦਾ ਹਮਲਾ ਜਿਹੜਾ ਹੋ ਸਕਦਾ, ਪਰ ਪੁਲਿਸ ਕਹਿੰਦੇ ਕਿ ਉਹਨੇ ਅਗਾਊ ਪ੍ਰਬੰਧ ਤੇ ਕੀ ਕਰਨੇ ਸੀ। ਉਲਟਾ ਜਦੋਂ ਹਮਲਾ ਹੋ ਗਿਆ ਉਦੋਂ 4-5 ਮਿੰਟ ਜਿਹੜੀ ਗੱਡੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪ੍ਰਦਰਸ਼ਨਕਾਰੀਆਂ ਨੇ ਆਪਦੇ ਕਬਜ਼ੇ 'ਚ ਲਈ ਰੱਖੀ ਹੈ ਤੇ ਕੋਈ ਪੁਲਿਸ ਵਾਲਾ ਜਿਹੜਾ ਆਇਆ ਨਹੀਂ। ਉਸ ਤੋਂ ਬਾਅਦ ਇੱਕ ਵੀਡੀਓ ਵੀ ਵਾਇਰਲ ਹੋਈ ਜਿਹਦੇ ਵਿੱਚ SSP ਜਿਹੜਾ ਰਵਿਚਰਨ ਸਿੰਘ ਆ ਉਹਦੇ ਨਾਲ ਸੰਜੇ ਸਿੰਘ ਦੀ ਕਾਫੀ ਕਹਾ ਸੁਣੀ ਹੋਈ, ਕਾਫੀ ਕਲਕਲਾਮੀ ਇਹਨਾਂ ਦੀ ਵੀ ਹੋਈ ਆ। ਪਰ ਜੋ ਵੀ ਹੋਵੇ, ਜਿਸ ਤਰ੍ਹਾਂ ਵੀ ਹੋਵੇ, ਇਹ ਬੜੀ ਮੰਦਭਾਗੀ ਘਟਨਾ ਸੀਗੀ, ਕਿਉਂਕਿ ਸਾਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਹ ਮਹਿਮਾਨ ਆ, ਨੇਤਾ ਘੱਟ ਸੀ, ਪੰਜਾਬ ਦੇ ਵਿੱਚ ਆਇਆ ਔਰ ਠੀਕ ਹੈ ਸਿਆਸਤ ਕਰਨ ਆਇਆ, ਪਰ ਉਹ ਇਸ ਸਮੇਂ ਪੰਜਾਬ ਦੇ ਆਮ ਲੋਕਾਂ ਦੇ ਹਾਲ ਪੁੱਛਦਾ ਫਿਰਦਾ ਸੀ, ਆਪਣੀ ਗੱਲ ਜਿਹੜੀ ਉਹ ਰੱਖਦਾ ਫਿਰਦਾ ਸੀਗਾ। ਤੇ ਸਾਨੂੰ ਉਹਦਾ ਜਿਹੜਾ ਇਸ ਤਰ੍ਹਾਂ ਜੇ ਅਸੀਂ ਕਹਿ ਲਈਏ ਸਵਾਗਤ ਨਹੀਂ ਕਰ ਸਕਦੇ ਤੇ ਇਸ ਤਰ੍ਹਾਂ ਕਰਨਾ ਵੀ ਸਾਨੂੰ ਸੋਭਦਾ ਨਹੀਂ। ਜਿਸ ਨੇ ਵੀ ਕੀਤਾ, ਜਿਸ ਮਨਸ਼ਾ ਨਾਲ ਵੀ ਕੀਤਾ, ਜਿਸ ਮੰਤਵ ਨਾਲ ਵੀ ਕੀਤਾ, ਬਹੁਤ ਗਲਤ ਕੀਤਾ। ਪਰ ਸਵਾਲ ਇਹ ਉੱਠਦਾ ਹੈ ਕਿ ਅਰਵਿੰਦ ਕੇਜਰੀਵਾਲ ਪਹਿਲੇ ਦਿਨ ਤੋਂ ਬਠਿੰਡਾ ਦੇ ਵਿੱਚ ਜਦੋਂ ਭਾਜਪਾਈਆਂ ਨੇ ਉਹਦੇ ਖਿਲਾਫ ਨਾਅਰੇਬਾਜ਼ੀ ਕੀਤੀ, ਉਸ ਦਿਨ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਜਿੱਥੇ ਵੀ ਗਿਆ ਵਿਰੋਧ ਉਹਦੇ ਪਿੱਛੇ ਪਿੱਛੇ ਗਿਆ, ਵਿਰੋਧ ਨਾਲ ਹੀ ਗਿਆ। ਪਾਕਾ ਪਿੰਡ ਦੇ ਵਿੱਚ ਵੀ ਝੜਪ ਹੋਈ, ਤੁਸੀਂ ਦੇਖਿਆ ਉੱਥੇ ਕਾਂਗਰਸੀਆਂ ਦੇ ਨਾਲ ਇਹ ਹੋਈ ਤਕਰਾਰਬਾਜ਼ੀ ਤੇ ਉੱਥੇ ਸਿਰ ਵੀ ਪਾਟੇ ਇੱਕ ਦੋ ਦੇ। ਫਿਰ ਪੌਵਿੰਡ ਉੱਥੇ ਵੀ ਇਸ ਤਰ੍ਹਾਂ ਦਾ ਵਾਕਿਆ ਪੇਸ਼ ਆਇਆ ਜਦੋਂ ਇੱਕ ਬੰਦੇ ਨੂੰ ਉੱਥੋਂ ਘੜੀਸ ਕੇ ਕੱਢਣਾ ਪਿਆ। ਲਾਠੀ ਚਾਰਜ ਗੁਰਦਾਸਪੁਰ ਵੀ ਹੋ ਗਿਆ, ਉੱਥੇ ਵੀ ਭਾਜਪੀ ਆਏ ਤੇ ਪੁਲਿਸ ਨੇ ਉਹਨਾਂ ਨੂੰ ਡਾਂਗਾਂ ਦੇ ਨਾਲ ਖਿੰਡਾਇਆ। ਸੋ ਹਰੇਕ ਜਗ੍ਹਾ ਪ੍ਰੋਟੈਸਟ ਹੋ ਰਿਹਾ ਸੀ, ਹਰੇਕ ਜਗ੍ਹਾ ਜਿਹੜੀ ਹੱਥੋਂ ਪਾਈ ਹੋ ਰਹੀ ਹੈ, ਹਰੇਕ ਜਗ੍ਹਾ ਡਾਂਗ ਚੱਲ ਰਹੀ ਹੈ। ਤਾਂ ਪੰਜਾਬ ਪੁਲਿਸ ਨੇ ਕਿਤੇ ਵੀ ਆਪਣੀ ਸੁਹਿਰਦਤਾ, ਆਪਣੀ ਸੰਵੇਦਨਸ਼ੀਲਤਾ ਇਸ ਮਾਮਲੇ ਨੂੰ ਲੈ ਕੇ ਨਹੀਂ ਵਿਖਾਈ ਕਿ ਇੱਕ CM ਹੈ, ਉਹ ਦਿੱਲੀ ਦਾ ਮੁੱਖ ਮੰਤਰੀ ਹੈ। ਖੁਦਾ ਨਾ ਖਾਸਤਾ ਤੁਸੀਂ ਸੋਚੋ ਕਿ ਜੇਕਰ
कोई ਉਹੋ ਜਿਹੀ ਅਣਸੁਖਾਵੀ ਵੱਡੀ ਘਟਨਾ ਵਾਪਰ ਜਾਂਦੀ, ਕਿਉਂਕਿ ਉਹਦੇ ਇੱਥੇ ਵੀ ਸਮਰਥਕ ਨੇ ਬੜੀ ਵੱਡੇ ਪੱਧਰ ਤੇ, ਤਾਂ ਇੱਕ ਕਹਿ ਲਈਏ ਕਲੰਕ ਦੇ ਨਾਲ ਨਾਲ ਕਲੇਸ਼ ਵੀ ਪੈ ਜਾਣਾ ਸੀ, ਕਿਉਂਕਿ ਕਲੰਕ ਤੇ ਇਹ ਹੈ ਹੀ ਕਿ ਇੱਥੋਂ ਦੀ ਸਰਕਾਰ ਇੱਕ ਮੁੱਖ ਮੰਤਰੀ ਨੂੰ ਵੀ ਸੁਰੱਖਿਆ ਨਹੀਂ ਦੇ ਸਕੀ, ਤੇ ਕਲੇਸ਼ ਇਸ ਗੱਲੋਂ ਪੈ ਜਾਣਾ ਸੀ ਕਿਉਂਕਿ ਉਹਨਾਂ ਦੇ ਵੀ ਇੱਥੇ ਸਮਰਥਕ ਆ, ਫਿਰ ਆਪਸ ਦੇ ਵਿੱਚ ਤੁਹਾਨੂੰ ਪਤਾ ਹੀ ਹੁੰਦਾ। ਪਰ ਪੰਜਾਬ ਪੁਲਿਸ ਨੇ ਕੀ ਕਰਨਾ ਸੀ, ਉਲਟਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਆ ਗਿਆ ਦੇਰ ਸ਼ਾਮ, ਉਹ ਕਹਿੰਦੇ ਜੀ ਇਸ ਮਾਮਲੇ ਨੂੰ ਰਾਜਸੀ ਰੰਗਤ ਨਾ ਦਿੱਤੀ ਜਾਵੇ, ਇਹ ਮਾਮਲਾ ਜਿਹੜਾ ਲਾਅ ਐਂਡ ਆਰਡਰ ਦਾ ਤੇ ਅਸੀਂ ਦੇਖਾਂਗੇ। ਹੁਣ ਦੇਖੋ ਰਾਜਸੀ ਬੰਦੇ ਤੇ ਹਮਲਾ ਹੁੰਦਾ ਹੈ, CM ਹੈ, ਮੁੱਖ ਮੰਤਰੀ ਹੈ ਦਿੱਲੀ ਦਾ, ਉਹਦੇ ਤੇ ਹਮਲਾ ਹੁੰਦਾ ਤੇ ਰਾਜਸੀ ਰੰਗਤ ਕਿਉਂ ਨਾ ਦਿੱਤੀ ਜਾਵੇਗੀ, ਕਿਉਂਕਿ ਇੱਕ ਪਾਰਟੀ ਦਾ ਨੁਮਾਇੰਦਾ ਵੀ ਹੈ, ਸਟੇਟ ਦਾ ਮਹਿਮਾਨ ਤੇ ਉਹ ਬਾਅਦ ਦੇ ਵਿੱਚ ਹੈ। ਸੋ ਜਿਹੜਾ ਕੁੱਲ ਮਿਲਾ ਕੇ ਦੇਖੀਏ ਜਿਸ ਤਰ੍ਹਾਂ ਹੋਇਆ, ਉਸ ਤੋਂ ਲੱਗਦਾ ਹੈ ਕਿ ਸਾਡੇ ਇੱਥੋਂ ਦੇ ਰਾਜਨੇਤਾ ਜਿਹੜੇ ਉਹ ਚਾਹੁੰਦੇ ਹੀ ਨਹੀਂ ਕਿ ਕੋਈ ਤੀਜੀ ਧਿਰ ਇੱਥੇ ਉਭਰੇ। ਪਹਿਲਾਂ ਤੇ ਉਹ ਵਿੱਚੋਂ ਪਾਰਟੀਆਂ ਦੇ ਵਿੱਚ ਆਪਦੇ ਬੰਦੇ ਛੱਡ ਦਿੰਦੇ ਆ, ਰਵਾਇਤੀ ਧਿਰਾਂ ਜਿਹੜੀਆਂ ਉਹ ਬੰਦੇ ਛੱਡ ਦਿੰਦੇ, ਖਰੀਦੋ ਫਰੋਖਤ ਹੁੰਦੀ ਹੈ। ਇਸ ਵਾਰੀ ਜਿਹੜਾ ਮਾਮਲਾ ਉਲਟਾ ਪਿਆ ਤੇ ਇਸ ਵਾਰੀ ਕਹਿੰਦੇ ਕਿ ਐਤਕੀ ਡਾਂਗ ਦੇ ਨਾਲ ਕੰਮ ਚਲਾ ਲਓ, ਪਰ ਜੋ ਵੀ ਹੋ ਰਿਹਾ, ਜਿਸ ਤਰ੍ਹਾਂ ਦੀ ਇਹ ਪਿਰਤ ਪਾਈ ਗਈ ਹੈ, ਜਿਸ ਤਰ੍ਹਾਂ ਦੀ ਇਹ ਰਵਾਇਤ ਚਲਾਈ ਗਈ ਹੈ, ਤੁਸੀਂ ਇਹ ਦੇਖੋ ਕਿ 2017 ਆਉਂਦਿਆਂ ਇੱਥੇ ਇਹੋ ਜਿਹੀਆਂ ਕਈ ਵਾਰਦਾਤਾਂ ਵਾਪਰ ਰਹੀਆਂ, ਕਿਉਂਕਿ ਉਹ ਇੱਥੇ ਸਿਆਸਤ ਕਰਨ ਆਏ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਪਰ ਉਹ ਜਿਸ ਤਰ੍ਹਾਂ ਦੀ ਸਿਆਸਤ ਕਰਨ ਆਏ ਆ ਉਹਦਾ ਜਵਾਬ ਉਸੇ ਰੂਪ 'ਚ ਦਿੱਤਾ ਜਾਣਾ ਚਾਹੀਦਾ ਸੀਗਾ। ਇਸ ਤਰ੍ਹਾਂ ਜਿਹੜਾ ਇਹ ਕਾਲੇ ਝੰਡੀਆਂ ਵਾਲਾ, ਦੇਖੋ ਜਦੋਂ ਅੱਜ ਤੋਂ 3-4 ਮਹੀਨੇ ਪਹਿਲਾਂ ਕੋਈ ਕਾਲੀਆਂ ਜਰਾਬਾਂ ਪਾ ਕੇ ਵੀ ਇਹਨਾਂ ਦੇ ਆਉਂਦਾ ਸੀਗਾ ਮੁੱਖ ਮੰਤਰੀ ਦੇ ਸੰਗਤ ਦਰਸ਼ਨ, ਤੇ ਭਾਵੇਂ ਉਹ ਅਕਾਲੀ ਹੋਵੇ, ਕੋਈ ਪਿੱਟ ਕੇ 60 ਸਾਲ ਦੇ ਮੈਂ ਅਕਾਲੀ ਹਾਂ, ਉਹਨੂੰ ਵੀ ਬਾਹਰ ਕੱਢ ਦਿੱਤਾ ਜਾਂਦਾ ਸੀ। ਅੱਜ ਕਾਲੀਆਂ ਝੰਡੀਆਂ ਵਾਲੇ ਕਿਵੇਂ ਆਜ਼ਾਦ ਫਿਰਦੇ, ਅੱਜ ਇੱਕ CM ਤੇ ਵੀ ਹਮਲਾ ਕਰ ਦਿੰਦਾ, ਉਸ ਦੀ ਮੌਕੇ ਤੇ ਗ੍ਰਿਫਤਾਰੀ ਨਹੀਂ ਹੁੰਦੀ। ਸੋ ਇਹ ਜਿਹੜਾ ਕੁਛ ਚੱਲ ਰਿਹਾ, ਇੱਕ ਸਿਆਸੀ ਜੇ ਦੇਖੀਏ ਸਿਆਸੀ ਪੱਖ ਤੋਂ ਜੋੜ ਕੇ, ਤੇ ਇੱਕ ਬਹੁਤ ਮੰਦਭਾਗੀ ਘਟਨਾ, ਸ਼ਰਮਨਾਕ ਘਟਨਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਅਕਾਲੀਆਂ ਨੇ ਵੀ ਦਿੱਲੀ 'ਚ ਜਾਣਾ, ਕਾਂਗਰਸੀ ਵੀ ਪ੍ਰਚਾਰ ਕਰਨ ਜਾਂਦੇ ਪੰਜਾਬ ਦੇ ਵਿੱਚ। ਜੇ ਸਾਡੇ ਕਿਸੇ ਇੱਥੋਂ ਦੇ ਅਕਾਲੀ ਜਾਂ ਕਾਂਗਰਸੀ ਨਾਲ ਉੱਥੇ ਜਾ ਕੇ ਇਸ ਤਰ੍ਹਾਂ ਦੀ ਘਟਨਾ ਵਾਪਰੇ ਤੇ ਅਸੀਂ ਨਿਖੇਧੀ ਕਰਾਂਗੇ। ਅੱਜ ਅਰਵਿੰਦ ਕੇਜਰੀਵਾਲ ਨਾਲ ਵਾਪਰੀ ਹੈ ਤਾਂ ਅਸੀਂ ਇਸ ਦੀ ਨਿਖੇਧੀ ਜੀ। ਮਿੰਟੂ ਜੀ, ਜੇ ਆਪਾਂ ਹੁਣ ਅਗਲੀ ਗੱਲ ਕਰੀਏ ਵੀ ਦੇਸ਼ ਦਾ ਬਜਟ ਪੇਸ਼ ਹੋਇਆ, ਮੱਧ ਵਰਗ ਨੂੰ ਪਿੰਜਿਆ, ਰੇਲ ਬਜਟ ਤੇ ਕੱਲ ਪੇਸ਼ ਹੋ ਗਿਆ ਸੀਗਾ ਜੀ। ਇਹ ਆਮ ਬਜਟ ਹੈ ਜਿਹੜਾ ਉਹ ਪੇਸ਼ ਹੋਇਆ ਜੀ। ਅੱਜ ਅਰੁਣ ਜੇਤਲੀ ਜਿਹੜੇ ਸਾਡੇ ਖਜ਼ਾਨਾ ਮੰਤਰੀ, ਉਹਨਾਂ ਨੇ ਪੇਸ਼ ਕੀਤਾ ਤੀਜਾ ਬਜਟ ਹੈ ਜਿਹੜਾ ਉਹਨਾਂ ਦੀ ਸਰਕਾਰ ਦਾ। ਇਸ ਬਜਟ ਦੇ ਵਿੱਚ ਜੇ ਲਾਈਏ ਆਪਾਂ ਮੋਟਾ ਜਿਹਾ ਕਿਆਫਾ ਲਾਈਏ ਤੇ ਵੈਸੇ ਕਿਉਂਕਿ ਇਹ ਆਂਕੜਿਆਂ ਦੀ ਬਾਜ਼ੀਗਰੀ ਹੁੰਦੀ ਹੈ ਜੀ, ਆਮ ਬੰਦੇ ਤੋਂ ਉੱਤੋਂ ਦੀ ਲੰਘ ਜਾਂਦੀ ਹੈ ਬਜਟ ਦੇ। ਉਹਨੂੰ ਤੇ ਅਗਲੇ ਦਿਨ ਹੀ ਪਤਾ ਲੱਗਦਾ ਜਦੋਂ ਚੀਜ਼ ਖਰੀਦਦਾ ਤੇ ਉਹ ਕਹਿੰਦੇ ਜੀ ਕੱਲ ਬਜਟ ਦੇ ਵਿੱਚ ਐਲਾਨ ਹੋ ਗਿਆ, ਆਹ ਚੀਜ਼ ਜਿਹੜੀ ਮਹਿੰਗੀ ਹੋ ਗਈ ਹੈ। ਤਾਂ ਪਰ ਜੇ ਮੋਟੇ ਤੌਰ ਤੇ ਲਾਈਏ ਤੇ ਇਹ ਇਸ ਤਰ੍ਹਾਂ ਦਾ ਬਜਟ ਸੀ, ਕਿਉਂਕਿ ਵੱਡੇ ਨੂੰ ਫਰਕ ਨਹੀਂ ਪੈਂਦਾ, ਉਹਨੂੰ ਇਸ ਬਜਟਾਂ ਦੇ ਨਾਲ ਉਹਦਾ ਜਿਹੜਾ ਬਜਟ ਹੈ ਉਹਦਾ ਗਜਟ ਬਹੁਤ ਵੱਡਾ ਹੁੰਦਾ, ਉਹਨੂੰ ਕੋਈ ਪਰਵਾਹ ਨਹੀਂ। ਤਾਂ ਜਿਹੜਾ ਗਰੀਬ ਹੈ ਉਹਨੂੰ ਇਸ ਬਜਟ ਦੇ ਵਿੱਚ ਇੰਨਾ ਜਿੱਦਾਂ ਕਹਿ ਲਈਏ ਕਿ ਇੰਨਾ ਕੋਇਆ ਨਹੀਂ ਗਿਆ, ਇੰਨਾ ਉਹਦੇ ਤੇ ਬੋਝ ਨਹੀਂ ਪਾਇਆ ਗਿਆ। ਪਰ ਬੋਝ ਜਿਹੜਾ ਪਿਆ ਇਹਨਾਂ ਦੋਨਾਂ ਵਰਗਾਂ ਦੇ ਵਿਚਾਲੇ, ਜਿਹੜਾ ਵਰਗ ਹੈ ਮੱਧ ਵਰਗੀ, ਉਹਦੀ ਰੀੜ੍ਹ ਦੀ ਹੱਡੀ ਜਿਹੜੀ ਉਹ ਟੁੱਟਣ ਵਾਲੀ ਕਰਤੀ ਇਹਨਾਂ ਨੇ, ਕਿਉਂਕਿ ਸਰਵਿਸ ਟੈਕਸ ਹੈ ਜਿਹੜਾ ਉਹ ਵਧਾ ਦਿੱਤਾ 15%, 14.5% ਤੋਂ ਲੈ ਕੇ 15% ਤੱਕ ਸਰਵਿਸ ਟੈਕਸ ਵਧਾ ਦਿੱਤਾ ਹੈ। ਔਰ ਉਹਦਾ ਮਤਲਬ ਇਹ ਹੋਏਗਾ ਮੋਬਾਈਲ ਬਿੱਲ, ਹੋਟਲ, ਇੰਸ਼ੋਰੈਂਸ ਪਾਲਿਸੀ, 에ਅਰ ਟਿਕਟ, ਰੇਲਵੇ ਟਿਕਟ, ਸਿਨੇਮਾ, ਕੇਬਲ, ਗੁਟਕਾ, ਕਾਰ, ਸਿਗਰਟ, ਰੈਡੀਮੇਡ ਕੱਪੜੇ, ਗੋਲਡ, ਜੁਐਲਰੀ, ਜਿਮ, ਬਿਊਟੀ ਪਾਰਲਰ, ਇਹ ਸਭ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋ ਜਾਣਗੀਆਂ। ਇਹਦਾ ਸਿੱਧਾ ਭਾਵ ਇਹ ਇੰਟਰਨੈਟ ਚਲਾਉਂਦੇ ਆ ਜਿਹੜੇ ਨੌਜਵਾਨ, ਆਮ ਵਰਗ ਵੀ ਚਲਾਉਂਦਾ, ਗਰੀਬ ਵਰਗ ਵੀ ਚਲਾਉਂਦਾ, ਯਾਨੀ ਇਹ ਸਾਰੇ ਬੋਝ ਉਹਦੇ ਤੇ ਪੈ ਜਾਣੇ ਆ। ਸਸਤੀਆਂ ਇਹਨਾਂ ਕੁਛ ਚੀਜ਼ਾਂ ਕੀਤੀਆਂ, ਜਿੱਦਾਂ ਇਨਕਮ ਟੈਕਸ ਦੇ ਵਿੱਚ ਜਿਹੜਾ 5 ਲੱਖ ਤੱਕ ਜਿਹੜੀ ਸੀਮਾ ਸੀ, ਉਹਦੇ ਵਿੱਚ ਜਿਹੜਾ ਆਉਂਦਾ 5 ਲੱਖ ਤੱਕ ਜਿਹੜਾ ਆਉਂਦਾ ਜਿਹਦੀ ਆਮਦਨ, ਮੁੱਢਲੀ ਆਮਦਨ ਹੈ, ਉਹਦੇ ਵਿੱਚ ਇਹਨਾਂ 2000 ਤੋਂ 3000 ਤੱਕ ਜਿਹੜੀ ਛੋਟ ਦਿੱਤੀ ਹੈ। ਘਰ ਹੈ ਜਿਹੜੇ ਖਰੀਦਣ ਤੇ ਥੋੜਾ ਜਿਹਾ ਉਹਨਾਂ ਨੂੰ ਇਹਨਾਂ ਨੇ ਰਿਆਇਤ ਦਿੱਤੀ, 24,000 ਤੋਂ 60,000 ਤੱਕ ਜਿਹੜਾ ਕੋਈ ਕਿਰਾਏਦਾਰ ਆਪਣਾ ਘਰ ਖਰੀਦਦਾ। ਸੋ ਇਹੋ ਜਿਹੀਆਂ ਕੁਝ ਛੋਟਾਂ ਦਿੱਤੀਆਂ ਨੇ ਜਿਹੜੀਆਂ ਮੱਧ ਵਰਗ ਨੂੰ ਬਿਲਕੁਲ ਛੂਟ ਨਹੀਂ ਕਰਦੀਆਂ। ਕਿਸਾਨੀ ਲਈ ਵੀ ਇਹਨਾਂ ਨੇ ਕੁਝ ਐਲਾਨ ਕੀਤੇ ਆ, 38,000 ਕਰੋੜ ਰੁਪਇਆ ਰੱਖਿਆ ਕਿਸਾਨੀ ਲਈ। ਇੱਕ 150 ਕਰੋੜ ਰੁਪਇਆ ਸ਼ਾਇਦ ਇਹਨਾਂ ਨੇ ਰੱਖਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ 350ਵਾਂ
ਜਿਹੜਾ ਆ ਰਿਹਾ ਪ੍ਰਕਾਸ਼ ਦਿਹਾੜਾ ਸ਼ਹਿਰ, ਉਹਦੇ ਲਈ ਇਹਨਾਂ ਨੇ ਰੱਖਿਆ 100 ਕਰੋੜ। ਤਾਂ ਇਸ ਤਰ੍ਹਾਂ ਦੀਆਂ ਕੁਛ ਯੋਜਨਾਵਾਂ ਨੇ। ਪਰ ਮੇਰਾ ਇੱਕ ਦੋਸਤ ਆ ਬਹੁਤ ਵੱਡਾ ਲਿਖਾਰੀ, ਉਹਨੇ ਇਸ ਬਜਟ 'ਤੇ ਜਿਹੜੀ ਨਗੋਚ ਕੀਤੀ ਉਹ ਇਹ ਕੀਤੀ, ਕਹਿੰਦਾ ਜੀ ਕਿ ਜੇ ਤੁਹਾਡੇ ਕੋਲ ਠੱਗੀ ਚੋਰੀ ਕਰਕੇ ਜੋੜਿਆ ਕਾਲਾ ਧਨ ਹੈ ਤਾਂ ਹੁਣ ਉਸ ਦਾ 45% ਮੱਥਾ ਜੇਠੀ ਬਾਬਾ ਨੂੰ ਟੇਕ ਕੇ ਬਾਕੀ ਦਾ 55% ਸਫੈਦ ਕਰ ਸਕਦੇ ਹੋ। ਜਿਹੜੇ 15 ਲੱਖ ਦੀ ਝਾਕ ਰੱਖੀ ਬੈਠੇ ਸੀ ਉਹਨਾਂ ਦਾ 6.25 ਲੱਖ ਗਿਆ। ਅੱਗੇ ਕਹਿੰਦਾ 5 ਸਾਲਾਂ 'ਚ ਕਿਸਾਨ ਦੀ ਆਮਦਨ ਦੁੱਗਣੀ ਹੋਵੇਗੀ, ਇਹ ਸਰਕਾਰ ਨੇ ਕਿਹਾ। ਉਹ ਕਹਿੰਦਾ 5 ਸਾਲਾਂ 'ਚ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ, ਪਰ ਉਦੋਂ ਤੱਕ ਮਹਿੰਗਾਈ ਕਿੰਨੇ ਗੁਣਾ ਵੱਧ ਚੁੱਕੀ ਹੋਏਗੀ ਇਹ ਸਪਸ਼ਟ ਹੋਣ ਤੱਕ ਇਹ ਕਿਸਾਨ ਖੁਦਕੁਸ਼ੀ ਕਰਦੇ ਰਹਿਣ। ਪਿਛਲੇ ਸਾਲ ਲਗਭਗ ਰੋਜ਼ 52 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਉਹ ਕਹਿੰਦਾ ਬੁੱਢੇ ਹੋਣ ਤੋਂ ਪਹਿਲਾਂ ਮਰ ਜਾਓ, ਜਵਾਕਾਂ ਵਾਸਤੇ ਕੁਝ ਨਾ ਜੋੜੋ, ਇਸ ਲਈ EPF ਵੀ ਇਨਕਮ ਟੈਕਸ ਦੀ ਮਾਰ ਹੇਠ ਹੈ। ਸੋ ਇਹ ਨਗੋਚ ਸੀਗੀ ਔਰ ਕਿਸਾਨੀ ਲਈ ਇਹਨਾਂ ਨੇ ਕਿਹਾ ਕਿ 5 ਸਾਲਾਂ 'ਚ ਅਸੀਂ ਕਿਸਾਨ ਦੀ ਜਿਹੜੀ ਆਮਦਨ ਹੈ ਦੁੱਗਣੀ ਕਰ ਦਿਆਂਗੇ, ਜਦ ਤੱਕ ਕਿਸਾਨ ਹੈ ਜਿਹੜੇ ਉਹ ਖੁਦਕੁਸ਼ੀਆਂ ਕਰਦੇ ਜਾਣ। ਜੀ ਜੀ, ਅਗਲੀ ਆਪਾਂ ਗੱਲ ਕਰਦੇ ਹਾਂ ਵੀ ਹੁਣ ਕੈਪਟਨ ਹੁਣਾਂ ਨੇ ਵੱਡੇ ਬਾਦਲ ਖਿਲਾਫ ਚੋਣ ਲੜਨ ਦੀ ਜਿਹੜੀ ਇੱਛਾ ਜਤਾਈ ਹੈ। ਕੈਪਟਨ ਦੀ ਇੱਛਾ ਦਾ ਵੀ ਪਤਾ ਨਹੀਂ ਲੱਗਦਾ ਜੀ ਕਿ ਪਾਣੀ ਦੇ ਬੁਲਬੁਲੇ ਵਾਂਗੂ ਕਦੋਂ ਫੁੱਟ ਜਾਂਦੀ ਹੈ, ਕਦੋਂ ਫਿਰ ਉੱਠ ਪੈਂਦੀ ਹੈ। ਪਿੱਛੇ ਜੇ ਇਹਨਾਂ ਨੇ ਦਸੰਬਰ ਦੇ ਆਖਰੀ ਹਫ਼ਤੇ 'ਚ ਕਿਹਾ ਸੀਗਾ ਕਿ ਮੈਂ ਹੁਣ ਲੜਾਵਾਂਗਾ, ਲੜਨਾ ਨਹੀਂ, ਯਾਨੀ ਮੈਂ ਕਮਾਂਡ ਦੇਵਾਂਗਾ, ਮੈਂ ਆਪ ਚੋਣ ਮੈਦਾਨ 'ਚ ਨਹੀਂ ਉਤਰਨਾ। ਫਿਰ ਕੈਪਟਨ ਦਾ ਪਤਾ ਨਹੀਂ ਕੀ ਫੁਰਨਾ ਫੁਰਿਆ। ਪਿੱਛੇ ਜੇ ਜਦੋਂ ਇੱਕ ਕਾਲਜ ਦੇ ਵਿੱਚ ਗਏ, ਉੱਥੇ ਕਹਿ ਦਿੱਤਾ ਜੀ ਕਿ ਚੋਣ ਤੇ ਮੈਂ ਲੜਾਂਗਾ। ਜਿਹੜਾ ਕੁਛ ਪਟਿਆਲੇ ਕਹਿ ਕੇ ਆਏ ਸੀ ਉਹ ਅੰਮ੍ਰਿਤਸਰ ਆ ਕੇ ਬਦਲ ਗਿਆ। ਫਿਰ ਹੁਣ ਕਹਿੰਦੇ ਜੀ ਕਿ ਮੈਂ ਚੋਣ ਲੜਾਂਗਾ, ਵੱਡੇ ਬਾਦਲ ਦੇ ਖਿਲਾਫ ਲੜਨੀ ਚਾਹੁੰਦਾ, ਪਰ ਲੰਬੀ ਚੋਣ ਨਹੀਂ ਲੜਾਂਗਾ। ਜੇ ਉਹ ਚਾਹੁਣ, ਜੇ ਉਹਨਾਂ ਨੇ ਵੇਖਣਾ ਤੇ ਉਹ ਇੱਥੇ ਆ ਜਾਣਾ। ਹੁਣ ਇੱਛਾ ਇਹਨਾਂ ਦੀ ਹੈ, ਵੰਗਾਰ ਇਹਨਾਂ ਦੀ ਹੈ। ਪਹਿਲਾਂ ਤੇ ਇਹ ਨਹੀਂ ਤੈਅ ਕਰ ਪਾ ਰਹੇ ਕਿ ਲੜਨਗੇ ਕਿ ਨਹੀਂ ਲੜਨਗੇ। ਦੂਜੀ ਗੱਲ ਇੱਛਾ ਵੰਗਾਰ ਹੈ ਜਿਹੜੀ, ਉਹ ਸਭ ਕੁਛ ਕੈਪਟਨ ਸਾਹਿਬ ਦਾ। ਤੇ ਉਹ ਕਹਿੰਦੇ ਕਿ ਤੂੰ ਇੱਥੇ ਚੱਲ ਕੇ ਆ, ਮੈਂ ਤੇਰੇ ਨਾਲ ਲੜ ਕੇ ਵੇਖਣਾ। ਸੋ ਇਹ ਗੱਲ ਤੇ ਨਹੀਂ ਬਣਦੀ ਜੀ। ਜੇ ਕਿਸੇ ਨੇ ਕਿਸੇ ਮੱਲ ਨੂੰ ਵੰਗਾਰ ਦੇਣੀ ਹੈ ਤੇ ਉਹਦੇ ਲਈ ਉਹਦੇ ਜਿਹੜਾ ਅਖਾੜਾ ਉੱਥੋਂ ਤੱਕ ਜਾਣਾ ਪਵੇਗਾ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਹੈ ਕਿ ਜੇਕਰ ਇਹ ਅਖਾੜਾ ਸੱਜ ਗਿਆ ਕੈਪਟਨ ਬਨਾਮ ਬਾਦਲ ਵਾਲਾ, ਤੇ ਉਹਦੇ ਵਿੱਚ ਜਿਹੜੀ ਵੀ ਧਿਰ ਗਈ ਉਹ ਜਿੱਤ ਕੇ ਵੀ ਬਾਜੀ ਹਾਰ ਜਾਏਗੀ। ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਰੱਖਿਆ ਵੀ ਉਸ ਘੇਰੇ ਦੇ ਵਿੱਚ ਹੈ ਕਿ ਜਿੱਥੇ ਥੋੜੀ ਜਿਹੀ ਆਪਣੇ ਆਪ ਨੂੰ ਸਖਤ ਰੱਖੀ ਜਾਵੇ, ਆਪਣੇ ਆਪ ਦੀ ਸੰਭਾਵਨਾ ਜਿਹੜੀ ਉਹ ਪੂਰੀ ਪ੍ਰਬਲ ਰੱਖੀ ਜਾਵੇ। ਤਾਂ ਹੁਣ ਇਹ ਦੇਖਣਾ ਹੋਏਗਾ, ਕਿਉਂਕਿ ਅੱਜ ਤੱਕ ਜਿਹੜਾ ਵੀ ਅਤੀਤ ਦੇ ਵਿੱਚ ਅਸੀਂ ਇਸ ਤਰ੍ਹਾਂ ਦਾ ਬਿਆਨ ਦੇਖਿਆ ਕੈਪਟਨ ਅਮਰਿੰਦਰ ਸਿੰਘ ਦੇ ਮੂੰਹੋਂ, ਉਹਨਾਂ ਨੇ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਿਰਧ ਕਹਿ ਦਿੱਤਾ ਸੀ ਤੇ ਉਹਨਾਂ ਕਿਹਾ ਸੀ ਕਿ ਕੈਪਟਨ ਆ ਕੇ ਮੇਰੇ ਨਾਲ ਘੁਲ ਕੇ ਵੇਖ ਲੈ। ਉਹ ਨਾਲ ਦੀ ਨਾਲ ਜਵਾਬ ਦੇ ਦਿੰਦੇ ਆ। ਫਿਰ ਕੈਪਟਨ ਨੇ ਆਖਿਆ ਸੀ ਕਿ ਮੈਂ ਹੀ ਹਾਂ ਜਿਹੜਾ ਇਹਨਾਂ ਨੂੰ ਪੰਜਾਬ ਚੋਂ ਕੱਢ ਸਕਦਾ, ਤੇ ਉਹਨਾਂ ਨੇ ਆਖਿਆ ਕੱਢੇਗਾ ਇਹ ਕੀ, ਅਸੀਂ ਕੱਢਾਂਗੇ ਇਹਨੂੰ ਤੀਜੀ ਵਾਰ। ਤੇ ਐਤਕੀ ਦੇਖਿਓ ਪ੍ਰਕਾਸ਼ ਸਿੰਘ ਬਾਦਲ ਵੀ ਬੜੀ ਜਲਦੀ ਇਹ ਰਿਐਕਸ਼ਨ ਦਿੰਦੇ ਆ। ਹੋ ਸਕਦਾ ਕੈਪਟਨ ਅਮਰਿੰਦਰ ਨੂੰ ਕਹਿ ਦੇਣ ਕਿ ਕੋਈ ਗੱਲ ਨਹੀਂ ਜੀ, ਨਾ ਤੂੰ ਪਟਿਆਲੇ ਨਾ ਮੈਂ ਲੰਬੀ, ਆਪਾਂ ਵਿੱਚ ਵਿਚਾਲੇ ਵੇਖ ਲਈਏ। ਜੀ ਜੀ ਬਿਲਕੁਲ। ਤੇ ਆਪਾਂ ਜੇ ਅਗਲੀ ਮਿੰਟੂ ਜੀ ਗੱਲਬਾਤ ਕਰੀਏ ਵੀ ਅੰਮ੍ਰਿਤਸਰ ਵਿੱਚ ਕਰੋੜ ਦੀ ਲੁੱਟ, ਲੁਟੇਰੇ ਪੁਲਿਸ ਦੀ ਪਹੁੰਚ ਤੋਂ ਦੂਰ। ਇਹ ਘਟਨਾ ਵਾਪਰੀ ਹੈ ਜੀ ਰਾਤ। ਕੋਈ ਸਰਾਫਾ ਵਪਾਰੀ ਸੀਗਾ, ਉਹ ਸੋਨਾ ਲੈ ਕੇ ਦੋ ਭਰਾ ਜਿਹੜੇ ਮੱਧ ਪ੍ਰਦੇਸ਼ ਡਿਲੀਵਰ ਕਰਨ ਜਾ ਰਹੇ ਸੀਗੇ, ਤਾਂ ਰਸਤੇ ਦੇ ਵਿੱਚ ਆਟੋ ਘੇਰ ਲਿਆ ਲੁਟੇਰਿਆਂ ਨੇ। ਉਹਨਾਂ ਨੇ ਹਵਾਈ ਫਾਇਰ ਕੀਤਾ ਪਹਿਲਾਂ, ਇਹਦੇ ਭਰਾ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਉਹਨੂੰ ਨੱਪ ਲਿਆ। ਮੁੜ ਕੇ ਇਹ ਜਿਹੜਾ ਸਰਾਫਾ ਵਪਾਰੀ ਸੀਗਾ ਇਹ ਥੋੜਾ ਜਿਹਾ ਕੁਲਿਆ, ਉਹਨਾਂ ਦੇ ਨਾਲ ਲੜਨ ਦੀ ਕੋਸ਼ਿਸ਼ ਕੀਤੀ, ਪਰ ਇਸਨੂੰ ਜ਼ਖਮੀ ਕਰਕੇ ਉਹ ਜਿਹੜਾ ਬੈਗ ਸੀਗਾ ਵਾਲਾ, ਜਿਹੜੇ ਗਹਿਣੇ ਗੱਟੇ ਵਾਲਾ, ਉਹ ਉੱਥੋਂ ਲੈ ਕੇ ਭੱਜ ਗਏ। ਹਾਲੇ ਤੱਕ ਉਹ ਗ੍ਰਿਫਤ ਤੋਂ ਬਾਹਰ ਆ। ਪਰ ਅਮਨ ਕਾਨੂੰਨ ਦੀ ਜਿਹੜੀ ਵਿਵਸਥਾ ਪੰਜਾਬ ਦੀ, ਉਹ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਇੱਥੇ ਲੁੱਟ ਹੈ ਜਿਹੜੀ ਅੱਗੇ ਤੇ ਲੱਖਾਂ 'ਚ ਹੁੰਦੀ ਸੀ, ਹੁਣ ਕਰੋੜਾਂ 'ਚ ਹੋਣ ਲੱਗ ਪਈ ਹੈ। ਅੱਗੇ ਤੇ ਜਿਹੜੀ ਸਾਲ ਛਮਾਈ ਕੋਈ ਐਡੀ ਵੱਡੀ ਲੁੱਟ ਹੁੰਦੀ ਸੀ, ਹੁਣ ਹਫ਼ਤੇ 10 ਦਿਨਾਂ ਬਾਅਦ ਇਸੇ ਤਰ੍ਹਾਂ ਦੀ ਖਬਰ ਆ ਜਾਂਦੀ ਕਿ ਫਲਾਣੀ ਥਾਂ ਤੋਂ ਇੰਨੇ ਲੱਖ ਲੁੱਟ ਲਿਆ। ਹੁਣ ਤੇ ਜਿਵੇਂ ਕਹਿ ਲਈਏ 10-20 ਲੱਖ ਵਾਲੀ ਲੁੱਟ ਹੈ ਜਿਹੜੀ, ਉਹ ਲੁੱਟ ਨਹੀਂ ਲੱਗਦੀ, ਉੱਥੇ ਕਹਿੰਦੇ ਕਿ ਅਗਲਾ ਹਿੱਸਾ ਹੀ ਲੈ ਕੇ ਗਿਆ ਐਡੇ ਵੱਡੇ ਤੋਂ। ਸੋ ਹੁਣ ਜਿਹੜੀ ਅਸੀਂ ਦੇਖਦੇ ਪਏ ਹਾਂ ਕਿ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਪੰਜਾਬ ਦੀ, ਉਹ ਇਸ ਕਦਰ ਡਾਵਾਂਡੋਲ ਹੋ ਗਈ ਹੈ ਕਿ ਜਿਹੜੇ ਕੈਸ਼ੀਅਰ ਇੱਥੇ ਲੈ ਕੇ ਜਾਂਦੇ ਕੈਸ਼ ਵੈਨਾਂ ਤੇ, ਕੈਸ਼ੀਅਰ ਜਿਹੜੇ ਕੈਸ਼ ਲੈ ਕੇ ਜਾਂਦੇ, ਉਹਨਾਂ ਤੋਂ ਬੜੀ ਆਸਾਨੀ ਦੇ ਨਾਲ ਲੁਟੇਰੇ ਖੋਹ ਕੇ ਲੈ ਜਾਂਦੇ ਆ। ਸੋ ਪ੍ਰਬੰਧ ਹੈ ਜਿਹੜਾ ਪੁਲਸੀਆ ਪ੍ਰਬੰਧ ਆ,
ਪੁਲਸੀਆ ਪ੍ਰਬੰਧ ਸਾਡੇ ਪੰਜਾਬ ਦਾ ਇਹੋ ਜਿਹਾ ਕਿ ਹਜ਼ਾਰਾਂ ਦੀ ਆਬਾਦੀ ਪਿੱਛੇ ਇੱਕ ਪੁਲਸੀਆ ਤੇ ਇੱਕ ਲੀਡਰ ਪਿੱਛੇ ਸਾਡਾ ਇੱਥੇ ਇੱਕ ਦਰਜਨ ਪੁਲਸੀਆ। ਸੋ ਇਹੋ ਜਿਹਾ ਸਾਡਾ ਪ੍ਰਬੰਧ ਵਿਗੜਿਆ ਪਿਆ। DGP, DIG, IG ਉਹਨਾਂ ਦੀ ਸਾਡੇ ਕੋਲ ਫੌਜ ਆ, SSP, DSP ਇੰਨੇ ਸਾਡੇ ਕੋਲ ਕਿ ਇੱਕ ਥਾਣੇ ਤੇ SSP ਲੱਗਾ ਹੋਇਆ, ਇੱਕ ਥਾਣੇ ਤੇ SP, DSP ਲੱਗੇ ਹੋਏ, ਦੋ ਅਫਸਰ ਲਾਏ ਹੋਏ ਆ। ਪਰ ਫਿਰ ਵੀ ਜਿਹੜੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਦੀ ਇੱਕ ਲੜੀ ਟੁੱਟਣ ਦਾ ਨਾਂ ਨਹੀਂ ਲੈਂਦੀ। ਉਹਦਾ ਕਾਰਨ ਇਹੀ ਹੈ ਜੀ ਕਿ ਪੁਲਿਸ ਜਿਹੜੀ ਹੈ ਉਹ ਇਸ ਤਰ੍ਹਾਂ ਦਾ ਉਹਦਾ ਤੰਤਰ ਹੋ ਗਿਆ ਕਿ ਉਹਦਾ ਜਿਹੜਾ ਜਨ ਦਾ ਮਾਲ ਜਾਂ ਜਾਨੀ ਮਾਲ ਦੀ ਇਹ ਹਿਫਾਜ਼ਤ ਉਹ ਤੇ ਏਜੰਡੇ ਤੇ ਰਹੀ ਨਹੀਂ। ਉਹਨਾਂ ਤੇ ਕਿਸੇ ਤਰੀਕੇ ਦੇ ਨਾਲ ਆਪਣੇ ਜਿਹੜੇ ਸੱਤਾਧਾਰੀ ਹੈ ਉਹਨਾਂ ਦੀ ਖੁਸ਼ਨੂਦੀ ਹਾਸਲ ਕਰਨੀ ਹੈ, ਬਾਕੀ ਲੋਕ ਜਾਣ ਟੱਠੇ ਖੂਹ 'ਚ। ਜੀ ਬਿਲਕੁਲ। ਤੇ ਆਪਾਂ ਜੇ ਅਗਲੀ ਗੱਲ ਕਰੀਏ ਵੀ ਅਰਬਾਂ ਰੁਪਈਏ ਕਮਾ ਕੇ ਵੀ ਪੰਜਾਬ ਸਰਕਾਰ ਜਿਹੜਾ ਆ ਸਰਕਾਰੀ ਸਕੂਲਾਂ ਦਾ ਜਿਹੜੇ ਉਹ ਜਿਹੜੇ ਹਾਲਾਤ ਆ ਉਹ ਨਹੀਂ ਸੁਧਾਰ ਸਕੀ। ਦੰਗ ਰਹਿ ਜਾਓ ਕਿ ਤੁਸੀਂ ਇਹ ਅੰਕੜਾ ਸੁਣ ਕੇ ਕਿ ਪੰਜਾਬ ਦੇ ਵਿੱਚ ਸ਼ਰਾਬ ਤੇ ਇੱਕ ਜਿਹਨੂੰ ਕਹਿ ਦਿੰਦੇ ਆ ਕਿ ਪੜ੍ਹਾਈ ਲਈ ਸ਼ਰਾਬੀ ਹੈ ਜਿਹੜੇ ਉਹ ਕੁਛ ਨਾ ਕੁਛ ਟੈਕਸ ਦੇ ਕੇ ਜਾਣ। ਉਹ ਸ਼ਰਾਬੀਆਂ ਕੋਲੋਂ ਅੱਜ ਤੱਕ ਇਹ 1998 ਚ ਸ਼ੁਰੂ ਹੋਇਆ ਸੀਗਾ। 1997 ਚ ਸੱਤਾ ਚ ਆਏ ਸਨ ਅਕਾਲੀ ਭਾਜਪਾ ਗੱਠਜੋੜ ਵਾਲੇ ਤੇ 1998 ਚ ਇਹਨਾਂ ਨੇ ਸ਼ੁਰੂ ਕੀਤਾ ਸੀ। ਹੈਰਾਨ ਰਹਿ ਜਾਓਗੇ ਹੁਣ ਤੱਕ ਉਹ ਟੈਕਸ ਹੈ ਜਿਹੜਾ ਇੱਕ ਬੋਤਲ ਤੇ ਮੈਨੂੰ ਲੱਗਦਾ 5-7 ਰੁਪਏ ਲਾਉਂਦੇ ਹੁੰਦੇ ਸੀ, ਅੱਗੇ ਤੇ ਹੁਣ ਪਤਾ ਨਹੀਂ ਵਧਾ ਦਿੱਤਾ ਕਿ ਨਹੀਂ। ਤਾਂ ਉਹ ਕੁੱਲ ਜੇ ਜੋੜੀਏ ਤੇ 752 ਕਰੋੜ ਰੁਪਈਆ ਬਣਦਾ ਹੈ। ਔਰ ਉਸ ਟੈਕਸ ਨੂੰ ਜਿਸ ਮੰਤਵ ਨਾਲ ਲਾਇਆ ਗਿਆ ਸੀ, ਜੇ ਹੁਣ ਤੁਸੀਂ ਹਾਲ ਦੇਖੋ ਉਹਦਾ ਤੇ ਉਹ ਜਿਹੜਾ ਸ਼ੇਅਰ ਹੈ ਉਹ ਬੜਾ ਇੱਥੇ ਢੁੱਕਦਾ ਫਿੱਟ ਬਹਿੰਦਾ ਕਿ ਮਰਜ਼ बढ़ता ਗਿਆ ਜਿਉਂ ਦਵਾ ਕੀ। ਤਾਂ ਉਹ ਜਿਵੇਂ ਜਿਵੇਂ ਇਹਨਾਂ ਨੇ ਇਲਾਜ ਕੀਤਾ ਰੋਗ ਤੇ ਵੱਧਦਾ ਗਿਆ। ਇਹਨਾਂ ਨੇ ਸਿੱਖਿਆ ਸੁਧਾਰਾਂ ਲਈ ਸੈਸ ਲਾਇਆ ਸੀ ਕਿ ਜਿਹੜਾ ਵੀ ਸ਼ਰਾਬ ਦੀ ਬੋਤਲ ਖਰੀਦੇਗਾ ਉਹਦੇ ਤੇ ਸੈਸ ਹੈ। ਤੇ ਹੁਣ ਸ਼ਰਾਬੀਆਂ ਨੇ ਤੇ ਪੂਰੀ ਤਨਦੇਹੀ ਦੇ ਨਾਲ ਇਹ ਜਿਹੜਾ ਸੈਸ ਹੈ ਉਹਦਾ ਭੁਗਤਾਨ ਕਰ ਦਿੱਤਾ। ਇਹਨਾਂ ਤੇ ਕੋਈ ਕਸਰ ਨਹੀਂ ਛੱਡੀ ਪੰਜਾਬੀਆਂ ਨੇ ਪੜ੍ਹਾਈ ਨੂੰ ਅੱਗੇ ਤੋਰ ਲਈ। ਪਰ ਪੜ੍ਹਾਈ ਹੈ ਕਿ ਤੁਰੀ ਹੋਈ ਨਹੀਂ, ਕਿਉਂਕਿ ਅੱਜ ਤੁਸੀਂ ਦੇਖ ਲਓ 1998 ਤੇ ਜਿਹੜਾ 2016 ਆ ਗਿਆ। ਇਸ ਵਕਫੇ ਦੇ ਦੌਰਾਨ ਜਿਵੇਂ ਕਿਸੇ ਨੇ ਆਖਿਆ ਸੀ ਕੱਖ ਵੀ ਨਹੀਂ ਬਦਲਿਆ ਭਗਤ ਸਿੰਘ ਸਰਦਾਰ ਤੇਰੇ ਪਿੰਡ ਦਾ, ਇੱਥੇ ਕੱਖ ਵੀ ਨਹੀਂ ਬਦਲਿਆ ਇਹਨਾਂ ਸਕੂਲਾਂ ਦਾ। ਇੱਥੇ ਹਾਲ ਇਹ ਹੈ ਜੀ ਕਿ ਕਿਸੇ ਸਕੂਲ ਦੇ ਵਿੱਚ ਜਵਾਕ ਹੈ ਨਹੀਂ ਤੇ 4-5 ਮਾਸਟਰ ਵਿਹਲੇ ਬੈਠੇ ਆ WhatsApp Facebook ਤੇ ਉਹ ਚੈਟ ਖੇਡ ਕੇ ਵਾਪਸ ਆ ਜਾਂਦੇ ਆ। ਕਿਸੇ ਸਕੂਲ ਦੇ ਵਿੱਚ 100-150 ਵਿਦਿਆਰਥੀ ਆ, ਉੱਥੇ ਮਾਸਟਰ ਹੈ ਨਹੀਂ। ਕਿਤੇ ਮਾਸਟਰ ਤੇ ਵਿਦਿਆਰਥੀ ਦੋਵੇਂ ਆ, ਉੱਥੇ ਕੋਈ PN ਨਹੀਂ, ਉੱਥੇ ਕੋਈ ਚੌਕੀਦਾਰ ਨਹੀਂ, ਉਹ ਸਾਰਾ ਕੰਮ ਆਪ ਹੀ ਕਰਦੇ ਆ। ਇਹ ਕਿਸੇ ਥਾਂ ਤੇ ਇਹ ਸਾਰੇ ਹੀ ਹੈਗੇ ਆ ਤੇ ਉੱਥੇ ਛੱਤ ਹੈ ਨਹੀਂ ਸਕੂਲਾਂ ਦੀ। ਤੇ ਇਹ ਕੁੱਲ ਮਿਲਾ ਕੇ ਜੇ ਤਸਵੀਰ ਵੇਖੀਏ ਪੰਜਾਬ ਦੇ 15,500 ਸਕੂਲਾਂ ਦੀ ਕਿ ਘੱਟੋ ਘੱਟ 30,000 ਦੇ ਕਰੀਬ ਇੱਥੇ ਅਧਿਆਪਕਾਂ ਦੀ ਕਮੀ ਹੈ। ਖੁਦ ਜਿਹੜੇ ਸਿੱਖਿਆ ਮੰਤਰੀ ਹੈ ਸਾਡੇ ਚੀਮਾ ਸਾਹਿਬ, ਦਲਜੀਤ ਸਿੰਘ ਚੀਮਾ ਜੀ, ਉਹਨਾਂ ਦੇ ਹਲਕੇ ਦੇ ਵਿੱਚੋਂ ਇੱਕ ਸਕੂਲ ਦੀ ਆਈ ਲਿਸਟ ਸਾਹਮਣੇ, ਉੱਥੇ ਨਾ ਹਿਸਾਬ ਦਾ ਮਾਸਟਰ ਹੈ ਨਾ ਹਿੰਦੀ ਦਾ ਮਾਸਟਰ ਹੈ। ਮਾਸਟਰ ਹੈ ਤੇ ਬਸ 2-3 ਮਾਸਟਰ ਨੇ, ਉਹਨਾਂ ਦੇ ਨਾਲ ਹੀ ਸਾਰਾ ਕੰਮ ਚੱਲੀ ਜਾਂਦਾ। ਉਹੀ ਸਾਇੰਸ ਟੀਚਰ ਬਣ ਜਾਂਦੇ ਆ, ਉਹੀ ਅੰਗਰੇਜ਼ੀ ਟੀਚਰ ਬਣ ਜਾਂਦੇ। ਜਿਵੇਂ ਜਿਵੇਂ ਬੈਲ ਲੱਗਦੀ ਹੈ ਉਵੇਂ ਉਵੇਂ ਉਹਨਾਂ ਦਾ ਰੂਪ ਬਦਲਦਾ ਜਾਂਦਾ। ਸੋ ਇਹ ਸਕੂਲਾਂ ਦਾ ਬਦਲਿਆ ਕੁਛ ਨਹੀਂ। ਮੈਨੂੰ ਲੱਗਦਾ ਜੀ ਹੋਇਆ ਇਹ ਹੈ ਜਿਵੇਂ ਹੁਣ ਸਾਡੇ ਇੱਥੇ ਅਖਾਣ ਹੀ ਬਣ ਗਿਆ ਕਿ ਪੱਜ ਪੜ੍ਹਾਈ ਦਾ ਤੇ ਰੱਜ ਕਮਾਈ ਦਾ। ਹੁਣ ਇਹਨਾਂ ਨੇ ਪੜ੍ਹਾਈ ਦਾ ਪੱਜ ਲਾ ਕੇ ਆਪਦਾ ਰੱਜ ਹੈ ਜਿਹੜਾ ਉਹ ਕਮਾਈ ਦਾ ਬਣਾ ਲਿਆ। ਜੇਕਰ 752 ਕਰੋੜ ਰੁਪਇਆ ਜਿਹੜਾ ਵਿਦਿਆ ਦੇ ਸੈਸ ਦੇ ਨਾਂ ਤੇ ਇਕੱਠਾ ਹੋਇਆ, ਜੇ ਉਹ 752 ਕਰੋੜ ਰੁਪਇਆ ਰਾਜ ਰਣਵੀਰ ਸਿੰਘ ਜੀ ਲੱਗ ਜਾਂਦਾ ਤਾਂ ਮੈਨੂੰ ਲੱਗਦਾ ਕਿ ਇਹ ਸਕੂਲ ਜਿਹੜੇ ਆ ਨੂੰ ਚਮਕਣ ਡਏ ਹੋਣੇ ਸੀ ਤਾਰਿਆਂ ਵਾਂਗੂ। ਜੀ ਬਿਲਕੁਲ। ਪਰ ਆਪਾਂ ਦੇਖਿਆ ਹੀ ਆ ਵੀ ਕਿਸ ਤਰੀਕੇ ਨਾਲ ਸਰਕਾਰੀ ਹਸਪਤਾਲਾਂ ਦਾ ਜਾਂ ਉਹਦਾ ਵੀ ਭੋਗ ਪੈ ਗਿਆ। ਆਲਮੋਸਟ ਉੱਥੇ ਵੀ ਕੋਈ ਨਹੀਂ ਜਾਂਦਾ। ਹੌਲੀ ਹੌਲੀ ਇਹ ਜਿਹੜਾ ਸਿੱਖਿਆ ਤੰਤਰ ਆ ਇਹਦਾ ਵੀ ਭੋਗ ਪੈਣ ਵੱਲ ਉਹਦੇ ਕਿਨਾਰੇ ਤੇ ਤੁਰਿਆ ਫਿਰਦਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਕਾਲੀ ਨੇਤਾ ਤੋਂ ਚਿਕਨ ਦਾ ਬਿੱਲ ਮੰਗਿਆ ਤੇ ਪਿਓ ਪੁੱਤ ਨੇ ਭੰਨ ਦਿੱਤੇ ਉਹਨਾਂ ਦੇ ਗਿੱਟੇ ਗੋਡੇ। ਵੇਖੋ ਜੀ, ਅਕਾਲੀ ਨੇਤਾ ਤੋਂ ਉਹਨਾਂ ਨੇ ਚਿਕਨ ਸੈਂਟਰ ਵਾਲੇ ਪਿਓ ਪੁੱਤਰਾਂ ਨੇ ਬਿੱਲ ਮੰਗਿਆ। ਉਹਨਾਂ ਨੂੰ ਬਿੱਲ ਤੇ ਨਹੀਂ ਮਿਲਿਆ, ਪਰ ਹਸਪਤਾਲ ਦਾ ਬਿੱਲ ਜ਼ਰੂਰ ਆ ਗਿਆ ਉਹਨਾਂ ਦੇ ਖਾਤੇ 'ਚ, ਕਿਉਂਕਿ ਦੋਵਾਂ ਦੇ ਗਿੱਟੇ ਗੋਡੇ ਉਹਨੇ ਤੋੜ ਦਿੱਤੇ
ਉਹਨਾਂ ਨੂੰ ਨਾਗਵਾਰ ਗੁਜ਼ਰਿਆ ਕਿ ਕੋਈ ਉਹਨਾਂ ਤੋਂ ਖਾਤੇ ਪੀਤੇ ਦਾ ਪੈਸਾ ਮੰਗੇ। ਜਿਹੜੇ ਨਾਲ 7-8 ਲੱਖ ਮਾਰ ਅਕਸਰ ਹੀ ਉਹਨੇ ਰਵਾਇਤ ਬਣੀ ਹੈ ਕਿ ਜਿਹੜੇ 7-8 ਲੱਖ ਮਾਰ ਜਿੰਨਾ ਚਿਰ ਰੱਖੇ ਨਾ ਜਾਣ ਉਹਨਾਂ ਚਿਰ ਉਹ ਲੀਡਰ ਆ ਗਿਣਿਆ ਨਹੀਂ ਜਾਂਦਾ, ਜਿੰਨਾ ਚਿਰ ਉਹਦੇ ਨਾਲ ਲਫੰਗੇ ਲੰਗੌੜਾ ਨਾ ਹੋਣ। ਇਸੇ ਮਾਮਲੇ ਦਾ ਜਿਹੜਾ ਇੱਕ ਹੋਰ ਰੋਚਕ ਪਹਿਲੂ ਇਹ ਹੈ ਕਿ ਉਹ ਜਿਹੜਾ ਨੇਤਾ ਦੱਸਿਆ ਜਾਂਦਾ, ਅੰਮ੍ਰਿਤਸਰ ਦੀ ਇਹ ਘਟਨਾ ਜੀ ਜਿੱਥੋਂ ਇਹ ਸਾਰਾ ਕੁਛ ਵਾਪਰਿਆ, ਤਾਂ ਉੱਥੇ ਜਿਹੜਾ ਇਹ ਨੇਤਾ ਸੀਗਾ ਜਿਹਦਾ ਨਾਂ ਦੱਸਿਆ ਜਾਂਦਾ ਜੀ ਰਣਦੀਪ ਸਿੰਘ ਗਿੱਲ, ਉਹ SC ਵਿੰਗ ਦਾ ਵਾਈਸ ਚੇਅਰਮੈਨ ਆ ਉੱਥੋਂ ਦਾ। ਤਾਂ ਉਹ ਦੱਸਦੇ ਕਿ ਬੱਤੀ ਵੀ ਜਿਹੜੀ ਹੈ ਪੀਲੀ ਲਾ ਕੇ ਘੁੰਮਦਾ ਸੀਗਾ, ਬੱਤੀ ਜਿਹੜੀ ਹੈ ਆਪਣੀ ਗੱਡੀ ਤੇ ਲਾ ਕੇ ਘੁੰਮਦਾ ਸੀ। ਉਹ ਕਿਸੇ ਚਿਕਨ ਸੈਂਟਰ ਤੇ ਉਹ ਖਾਂਦੇ ਪੀਂਦੇ ਸੀਗੇ। 3200 ਰੁਪਇਆ ਬਣ ਗਿਆ। ਅਸ਼ਵਨੀ ਮਹਾਜਨ ਤੇ ਅਮਨ ਮਹਾਜਨ ਨਾਂ ਦੇ ਪਿਓ ਪੁੱਤ ਉਸ ਚਿਕਨ ਸੈਂਟਰ ਦੇ ਸੰਚਾਲਕ ਸੀਗੇ। ਉਹਨਾਂ ਨੇ ਮੰਗਿਆ ਕਿ ਭਲੇ ਮਾਰਸੋ ਸਾਡੇ ਪੈਸੇ ਦਿਓ, ਤੇ ਇਹਨਾਂ ਨੇ ਉਹ ਬੱਕਰੇ ਵਾਂਗੂ ਢਾਲੇ ਚਿਕਨ ਵਾਲੇ ਜਿਹੜੇ ਸੀਗੇ ਉਹਨਾਂ ਨੇ ਪਤਾ ਨਹੀਂ ਇਹਨਾਂ ਨੂੰ ਮੁਰਗਾ ਖਵਾਇਆ ਕਿ ਨਹੀਂ ਖਵਾਇਆ, ਇਹਨਾਂ ਨੇ ਬੱਕਰੇ ਵਾਂਗੂ ਉਹਨੂੰ ਜ਼ਰੂਰ ਵਿਛਾ ਦਿੱਤਾ। ਉਸ ਤੋਂ ਬਾਅਦ ਹੁਣ ਇਹਦੇ ਤੇ ਪਰਚਾ ਦਰਜ ਹੋ ਗਿਆ ਜੀ ਇਸ ਅਕਾਲੀ ਨੇਤਾ ਤੇ 382, 323, 452, 506 ਇਸ ਤਰ੍ਹਾਂ ਦੀਆਂ ਲੱਗੀਆਂ ਨੇ। ਪਰ ਇਹ ਘਟਨਾ ਪਹਿਲੀ ਨਹੀਂ ਹੈ ਜੀ, ਇਹ ਸ਼ਰਮਨਾਕ ਗੱਲ ਹੈ ਜਿਹੜੀ ਕਿ ਬਟਾਲੇ ਦੇ ਵਿੱਚ ਪਿੱਛੇ ਜੋ ਖਬਰ ਆਈ ਸੀਗੀ ਕਿ ਪੁਲਿਸੀਏ ਸੀ ਕੁਝ, ਉਹਨਾਂ ਨੇ ਇੱਕ ਬਰਗਰ ਬਣਾਉਂਦੇ ਆ ਜਿਹੜੇ ਨੇਪਾਲੀ ਵਿਚਾਰੇ ਰੇਹੜੀਆਂ ਲਾਉਂਦੇ ਆ, ਉਹਨੂੰ ਕੁੱਟ-ਕੁੱਟ ਕੇ ਅਧਮੋਇਆ ਇਸ ਕਰਕੇ ਕਰ ਦਿੱਤਾ ਸੀ ਕਿਉਂਕਿ ਉਹਨੇ ਬਰਗਰ ਦੇ 40 ਰੁਪਏ ਹੌਲਦਾਰ ਤੇ ਥਾਣੇਦਾਰ ਤੋਂ ਮੰਗ ਲਏ। ਇੱਕ ਰੋਪੜ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀਗੀ ਕਿ ਇੱਕ ਗੋਲ ਗੱਪਿਆਂ ਵਾਲੇ ਨੇ ਪੈਸੇ ਮੰਗੇ ਤੇ ਉਹਨੇ ਕੱਢ ਕੇ ਇੱਕ ਪਾਰਟੀ ਦਾ ਕਾਰਡ ਵਿਖਾ ਦਿੱਤਾ, ਕਹਿੰਦਾ ਹਮ ਤੋਂ ਵਰਕਰ ਹੈ ਇਸ ਪਾਰਟੀ ਦੇ। ਤੇ ਉਹਨੇ ਕਿਹਾ ਕਿ ਵਰਕਰ ਕਿਹੜਾ ਲਾਇਸੈਂਸ ਲਈ ਬੈਠੇ ਆ ਪੂਰੇ ਮੁਲਕ ਦੇ ਵਿੱਚੋਂ ਕਿ ਜਿੱਥੋਂ ਮਰਜ਼ੀ ਖਾ ਲੈਣ, ਤੂੰ ਖਾਧਾ ਤੇ ਮੇਰੇ ਪੈਸੇ ਦੇ। ਉਹਨੇ ਚੁੱਕ ਕੇ ਉਹ ਗੋਲ ਗੱਪਿਆਂ ਵਾਲਾ ਗੋਲ ਮਟੋਲ ਕਰ ਦਿੱਤਾ ਕੁੱਟ-ਕੁੱਟ ਕੇ। ਸੋ ਇਹੋ ਜਿਹੀਆਂ ਸ਼ਰਮਨਾਕ ਘਟਨਾਵਾਂ ਜਿਹੜੀਆਂ ਥੋੜ੍ਹੀਆਂ ਨਹੀਂ ਵਾਪਰਦੀਆਂ, ਪਰ ਇਹ ਪਾਰਟੀਆਂ ਜਿਹੜੀਆਂ ਕੋਈ ਇਹਨਾਂ ਨੂੰ ਸਮਝਾਉਂਦੀਆਂ ਬੁਝਾਉਂਦੀਆਂ ਨਹੀਂ। ਪਰ ਅਸੀਂ ਇਹਨਾਂ ਨੂੰ ਸਲਾਹ ਦਿੰਦੇ ਹਾਂ ਕਿ ਭਾਈ ਜੇ ਤੁਹਾਡਾ ਹਾਲ ਆਈ ਆ ਤੇ ਫਿਰ ਤੁਸੀਂ ਉਹ ਬੱਤੀਆਂ ਵਾਲੇ ਜਿਹੜੇ ਖੋਪੇ ਜੇ ਲਾਲ ਪੀਲੇ ਨੀਲੇ ਹਰੇ ਉਹਨਾਂ ਨੂੰ ਲਾ ਕੇ ਉਹਨਾਂ ਦੀ ਜਗ੍ਹਾ ਤੇ ਠੂਠੇ ਹੀ ਰੱਖ ਲਓ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਸਰਕਾਰ ਨਸ਼ਾ ਮੁਕਤ ਤਾਂ ਨਾ ਕਰ ਸਕੀ ਪਰ ਨਸ਼ੇੜੀਆਂ ਨੂੰ ਕਹਿੰਦੇ ਜੀ ਇੱਕ ਹੋਰ ਨਸ਼ਾ ਚਿੰਬੜ ਗਿਆ। ਇਹ ਪਿਛਲੇ ਸਾਲ ਜਦੋਂ ਮੁਹਿੰਮ ਚੱਲੀ ਸੀਗੀ, ਉਹ ਪਿਛਲੇ ਤੋਂ ਪਿਛਲੇ ਸਾਲ ਵੀ ਚੱਲੀ ਸੀ ਵੈਸੇ, ਤਾਂ ਉਦੋਂ ਉਸ ਸਮੇਂ ਪੰਜਾਬ ਸਰਕਾਰ ਨੇ ਕੀ ਕੀਤਾ ਸੀ ਕਿ ਹਸਪਤਾਲਾਂ ਦੇ ਵਿੱਚ ਆਰਜੀ ਨਸ਼ਾ ਛਡਾਊ ਕੇਂਦਰ ਬਣਾ ਦਿੱਤੇ ਤੇ ਉਹਨਾਂ ਡਾਕਟਰਾਂ ਨੂੰ ਮੁੱਠ ਭਰ ਕੇ ਉਹ ਗੋਲੀਆਂ ਹੁੰਦੀਆਂ ਬੁਫਰੀ ਨੌਰਫਿਨ ਦੀਆਂ ਉਹ ਫੜਾ ਦਿੱਤੀਆਂ ਕਿ ਜਦੋਂ ਵੀ ਕਿਸੇ ਨੂੰ ਆਵਾਸੀ ਆਵੇ ਨਸ਼ੇੜੀ ਨੂੰ ਦੂਰੋਂ ਉਹਦੇ ਮੂੰਹ 'ਚ ਮਾਰੋ ਤੇ ਕੰਮ ਸਾਫ਼ ਹੈ। ਇਹ ਜਿਹੜੇ ਹਸਪਤਾਲਾਂ ਦੇ ਵਿੱਚ ਖੁੱਲੇ ਰੂਪ ਦੇ ਵਿੱਚ ਗੋਲੀਆਂ ਵੰਡੀਆਂ ਗਈਆਂ। ਜਿਹੜੇ ਡਾਕਟਰ ਸੀ ਜਾਂ ਜਿਹੜੀਆਂ ਨਰਸਾਂ ਸੀ ਉਹਨਾਂ ਨੂੰ ਇਹ ਸੀ ਕਿ ਖੱਜਲ ਖੁਆਰੀ ਤੋਂ ਬਚਣ ਲਈ ਜੇ ਇੱਕ ਦੱਸਦੇ ਸੀ ਤੇ ਉਹਨੂੰ 2 ਹੀ ਦੇ ਦਿੰਦੇ ਸੀ ਕਿ ਚੰਗਾ ਕਰੇ ਸੁੱਤਾ ਰਵੇ। ਸੋ ਉਹ ਜਿਹੜੀ ਗੋਲੀ ਸੀ ਬੁਫਰੀ ਨੌਰਫਿਨ ਜਦੋਂ ਬਾਅਦ ਦੇ ਵਿੱਚ ਰੌਲਾ ਪਿਆ ਕਿ ਇਹ ਤਾਂ ਦੂਸਰੇ ਨਸ਼ਿਆਂ ਤੋਂ ਵੀ ਮਾੜੀ ਹੈ, ਉਦੋਂ ਪੰਜਾਬ ਸਰਕਾਰ ਨੇ ਇਹਨੂੰ ਬੈਨ ਕਰ ਦਿੱਤਾ ਕਿ ਨਹੀਂ ਜੀ ਇਹ ਨਹੀਂ ਆਮ ਨਹੀਂ ਮਿਲੇਗੀ। ਫਿਰ ਜਿਹੜੇ ਆਮ ਨਸ਼ਾ ਛਡਾਊ ਕੇਂਦਰ ਸੀ ਉਹਨਾਂ ਦੇ ਵਿੱਚੋਂ ਵੀ ਬੰਦ ਕਰ ਦਿੱਤੀ। ਇਹਨਾਂ ਨੇ ਕਿਹਾ ਕਿ ਜਿਹੜੇ ਜ਼ਿਲ੍ਹਾ ਪੱਧਰ ਤੇ ਨਸ਼ਾ ਛਡਾਊ ਕੇਂਦਰ ਹੈ ਉੱਥੇ ਡਾਕਟਰ ਦਿਆ ਕਰਨਗੇ ਖਿੜਕੀ ਦੇ ਵਿੱਚੋਂ। ਹੁਣ ਜਿਹਨਾਂ ਨੇ ਉਹ ਸਵਾਦ ਲੈ ਲਿਆ ਉਸ ਗੋਲੀ ਦਾ, ਉਹ ਭੁੱਕੀ ਜਾਂ ਚਰਸ ਗਾਂਜੇ ਤੇ ਕਿੱਥੇ ਠਹਿਰਦੇ ਜੀ, ਉਹ ਨਸ਼ੇੜੀ ਹੈ ਜਿਹੜੇ ਉਹ ਹੁਣ ਉਸ ਦਾ ਪੈਸਾ ਲਾ ਬੈਠੇ ਵੈਲ ਲਾ ਬੈਠੇ। ਹਾਲ ਇਹ ਬਣ ਗਿਆ ਕਿ ਉਹ ਜਿਹੜੀ ਖਿੜਕੀ ਜਿਹੜੇ ਜ਼ਿਲ੍ਹਾ ਪੱਧਰ ਤੇ ਨਸ਼ਾ ਛਡਾਊ ਕੇਂਦਰ ਬਣੇ ਆ ਉਹ ਖਿੜਕੀ ਤੇ ਖੁੱਲਦੀ ਹੈ 9 ਵਜੇ, ਪਰ ਜਿਹੜੇ ਅਮਲੀ ਤੜਕੇ 4 ਵਜੇ ਉੱਥੇ ਆ ਕੇ ਆਸਨ ਗ੍ਰਹਿਣ ਕਰ ਲੈਂਦੇ ਕਿ ਕਦੋਂ ਖਿੜਕੀ ਖੁੱਲੇ ਤੇ ਕਦੋਂ ਸਾਡੇ ਕਪਾਟ ਖੁੱਲਣ। ਹੁਣ ਇਹ ਜਿਹੜਾ ਨਸ਼ਾ ਨਵਾਂ ਬੁਫਰੀ ਨੌਰਫਿਨ ਦਾ ਇਹਦਾ ਇੱਕ ਜਿਹੜਾ ਵੱਡਾ ਜਿਹੜਾ ਗਲਤ ਵਾਲਾ ਪੱਖ ਹੈ ਉਹ ਇਹ ਹੈ ਕਿ ਇਹ ਜਿਹੜੀ ਗੋਲੀ ਹੈ ਕੋਈ ਜਿਹੜਾ 4-5 ਮਹੀਨੇ ਖਾ ਲੈਂਦਾ ਉਹਦਾ ਜਿਹੜਾ ਇਹਨੂੰ ਛੱਡਣਾ ਬਹੁਤ ਔਖਾ ਹੋ ਜਾਂਦਾ। ਦੂਜੇ ਨਸ਼ੇ ਜਿਹੜੇ ਛੱਡੇ ਜਾਂਦੇ ਕਿਉਂਕਿ ਡਾਕਟਰ ਜਿਹੜੇ ਉਹ ਕਹਿੰਦੇ ਆਪਣੀ ਨਿਗਰਾਨੀ ਦੇ ਵਿੱਚ ਇਹਨੂੰ ਘਟਾ ਕੇ 2-3 ਮਹੀਨਿਆਂ ਦੇ ਵਿੱਚ ਜਿਹੜਾ ਛਡਾ ਦਿੰਦੇ ਆ। ਪਰ ਇੱਥੇ ਨਸ਼ੇੜੀਆਂ ਨੂੰ ਇਹਨਾਂ ਨੇ ਉਦੋਂ ਵੰਡੇ ਖੁੱਲੇ ਗੱਫੇ, ਹੁਣ ਉਹ ਨਸ਼ੇੜੀ ਹੈ ਜਿਹੜੇ ਉਹ ਇਸ ਗੋਲੀ ਤੇ ਲੱਗ ਗਏ। ਸੋ ਇਹਦਾ ਹੱਲ ਹੁਣ ਇਹੀ ਹੈ ਕਿ ਇਹਨਾਂ ਨੂੰ ਨਿਗਰਾਨੀ 'ਚ ਰੱਖ ਕੇ ਘਟਾ ਕੇ ਛਡਾਇਆ ਜਾਵੇ। ਜੇ ਕਿਤੇ ਗੋਲੀ ਹੁਣ ਜਿਹੜੀ ਮਾੜੀ ਮੋਟੀ ਮਿਲਦੀ ਵੈਸੇ ਤੇ ਪੰਜਾਬ ਦੇ ਵਿੱਚ ਬਲੈਕ 'ਚ ਜੇ ਲੈਣੀ ਹੋਵੇ ਤੇ 50 ਰੁਪਏ ਦੀ ਵੈਸੇ ਗੋਲੀ ਹੈ ਜਿਹੜੀ ਮੈਨੂੰ ਲੱਗਦਾ 2-3 ਰੁਪਏ ਦੀ ਗੋਲੀ ਹੋਣੀ ਹੈ, ਉਹ 50 ਰੁਪਏ 'ਚ ਵੇਚ ਰਹੇ ਆ ਜਿਹੜੇ ਬਲੈਕ 'ਚ ਵੇਚਦੇ ਆ। ਤਾਂ ਇਸ ਗੋਲੀ ਨੂੰ ਜੇਕਰ ਬੰਦ ਕਰ ਦਿੱਤਾ ਪੂਰੀ ਤਰ੍ਹਾਂ ਸਰਕਾਰ ਨੇ ਤੇ ਇਹ ਜਿਹੜੇ ਤੜਕੇ 4 ਵਜੇ ਖਿੜਕੀਆਂ ਤੇ ਆਸ ਲੈ ਕੇ ਬਹਿ ਜਾਂਦੇ ਆ ਤਾਂ ਮੈਨੂੰ ਲੱਗਦਾ ਕਿ ਇਹਨਾਂ ਦਾ ਬਚਣਾ ਬੜਾ ਮੁਸ਼ਕਿਲ ਹੋ ਜਾਣਾ। ਸਰਕਾਰ ਨੂੰ ਇਸ ਪੱਖੋਂ ਧਿਆਨ ਦੇਣਾ ਚਾਹੀਦਾ ਕਿ ਨਸ਼ਾ ਮੁਕਤ ਤਾਂ ਨਹੀਂ ਹੋਇਆ, ਤੁਸੀਂ ਇੱਕ ਨਸ਼ਾ ਜਿਹੜਾ ਹੋਰ ਚਮਾੜਿਆ ਇਹਨਾਂ ਨੂੰ
ਉਹ ਹੀ ਘੱਟੋ ਘੱਟ ਇਹਨਾਂ ਦਾ ਮੁਕਤ ਕਰੋ ਤੇ ਇਹਨਾਂ ਨੂੰ ਕਿਸੇ ਪਾਸੇ ਲਓ। ਜੀ ਜੀ। ਤੇ ਆਪਾਂ ਗੱਲ ਕਰੀਏ ਵੀ ਇੱਕ ਕਸੀਨੋ ਕਿੰਗ ਨੇ ਆਪਣੇ ਜਾਲ ਦੇ ਵਿੱਚ 14 ਪੁਲਸੀਏ ਫਸਾ ਲਏ। ਲੁਧਿਆਣੇ ਦਾ ਜੀ ਕਸੀਨੋ ਕਿੰਗ ਬੜਾ ਮਸ਼ਹੂਰ ਹੋਇਆ ਸੀ, ਜਿਹਦਾ ਨਾਂ ਹੈ ਬਿੱਟੂ ਚਾਵਲਾ। 2003 ਦੇ ਵਿੱਚ, ਸ਼ਾਇਦ ਜੇ ਮੈਂ ਗਲਤ ਨਹੀਂ ਤਾਂ 2003 ਦੇ ਵਿੱਚ ਬਿੱਟੂ ਚਾਵਲਾ ਪਹਿਲੀ ਵਾਰੀ ਪੰਜਾਬ ਦੇ ਅਖਬਾਰਾਂ 'ਚ ਜਿਹੜਾ ਸੁਰਖੀਆਂ ਦਾ ਸ਼ਿੰਗਾਰ ਬਣਿਆ ਸੀਗਾ। ਉਦੋਂ ਇਹਨੇ ਇੱਕ ਸੀਡੀ ਜਿਹੜੀ ਹੈ ਉਹ ਹਾਈ ਕੋਰਟ ਦੇ ਵਿੱਚ ਪੇਸ਼ ਕਰ ਦਿੱਤੀ ਸੀ, ਜਿਹਦੇ ਵਿੱਚ 14 ਪੁਲਿਸ ਮੁਲਾਜ਼ਮ ਜਿਹੜੇ ਰਿਸ਼ਵਤ ਲੈਂਦੇ ਨੇ ਦਿਖਾਏ ਸੀਗੇ। ਉਸ ਤੋਂ ਬਾਅਦ ਇਹਦਾ ਕੰਮ ਧੰਦਾ ਫਿਰ ਚੱਲਦਾ ਰਿਹਾ, ਕਿਉਂਕਿ ਤੁਹਾਨੂੰ ਪਤਾ ਡਰ ਇੱਕ ਬਣ ਜਾਂਦਾ ਕਿ ਫਲਾਣਾ ਤੇ ਉਹਨੇ ਅੱਗੇ ਫਲਾਣੇ ਨੂੰ ਟੰਗ ਦਿੱਤਾ ਸੀਗਾ, ਕੋਈ ਉਧਰ ਮੂੰਹ ਨਹੀਂ ਕਰਦਾ। ਇਹਦਾ ਕੰਮ ਜਿਹੜਾ ਧੰਦਾ ਚੱਲਦਾ ਰਿਹਾ ਲੁਧਿਆਣੇ ਦੇ ਵਿੱਚ ਬੜੇ ਵੱਡੇ ਪੱਧਰ ਤੇ ਦੱਸਦੇ ਆ ਕਿ ਜੂਏਬਾਜ਼ੀ ਦਾ ਜਾਂ ਸੱਟੇਬਾਜ਼ੀ ਦਾ ਇਹਦਾ ਕੰਮ ਕਾਰ ਸੀਗਾ। ਉੱਥੇ ਮਾੜੀ ਕਿਸਮਤ ਨੂੰ ਧਰੁਵ ਦਈਆ, ਜਿਹੜਾ ਕਿ ਇੱਥੇ ਸਿੰਘਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪੰਜਾਬ ਦੇ ਵਿੱਚ, SSP ਧਰੁਵ ਦਈਆ ਜੀ, ਉਹਦਾ ਟ੍ਰਾਂਸਫਰ ਹੋ ਗਿਆ ਲੁਧਿਆਣੇ ਦੇ ਵਿੱਚ। ਜਦੋਂ ਉਹਨੂੰ ਪਤਾ ਲੱਗਿਆ ਤੇ ਉਹਨੇ ਪਿੱਛੇ ਜੇ ਜਾ ਕੇ ਇਹਦਾ ਜਿਹੜਾ ਅੱਡਾ ਸੀ, ਇਹਦਾ ਸਾਮਰਾਜ ਜਾ ਕੇ ਉਹ ਢੇਰੀ ਕਰ ਦਿੱਤਾ, ਜਾ ਕੇ ਇਹਦੇ ਮੁੰਡੇ ਨੂੰ, ਬਿੱਟੂ ਚਾਵਲਾ ਦੇ ਮੁੰਡੇ ਨੂੰ ਫੜ ਲੈਂਦਾ। ਹੁਣ ਇਹ ਜਿਹੜਾ ਕਸੀਨੋ ਕਿੰਗ ਸੀਗਾ ਇਸ ਗੱਲ ਤੋਂ ਖਫਾ ਹੋ ਗਿਆ ਕਿ ਪੁਲਿਸ ਮੇਰੇ ਜਿਹੜੀ ਇੱਕ ਕਾਲਾ ਸੰਸਾਰ ਹੈ ਉਹਦੇ ਵਿੱਚ ਦਾਖਲ ਨਹੀਂ ਕਰ ਗਈ। ਸੋ ਇਹਨੇ ਕੀ ਕੀਤਾ ਜੀ ਕਿ ਹੁਣ ਫਿਰ ਅੱਗੇ ਤੇ 14 ਦੀ CD ਪੇਸ਼ ਕੀਤੀ ਸੀ, ਹੁਣ ਇਹਨੇ ਹਾਈ ਕੋਰਟ ਲਿਜਾ ਕੇ 17 ਦੀ CD ਪੇਸ਼ ਕਰ ਦਿੱਤੀ। 3 ਪਹਿਲਾਂ ਨਾਲੋਂ ਵੱਧ ਗਏ ਆ। ਹੁਣ 17 ਪੁਲਿਸੀਏ ਜਿਹੜੇ ਵੱਡੇ ਵੱਡੇ ਅਫਸਰ ਆ ਉਹ ਰਿਸ਼ਵਤ ਲੈਂਦੇ ਇਸ CD ਦੇ ਵਿੱਚ ਕੈਦ ਹੋ ਗਏ ਆ। ਹਾਈ ਕੋਰਟ ਨੇ ਪੁੱਛਿਆ ਕਿ ਆ ਕੇ ਜਵਾਬ ਦਿਓ, ਤੇ ਕੱਲ ਇਹਨਾਂ ਨੇ ਕਹਿ ਦਿੱਤਾ ਸੀਗਾ ਜੀ ਕਿ ਸਾਡੇ ਕੋਲ ਹਾਲੇ ਜਵਾਬ ਤਿਆਰ ਨਹੀਂ, ਥੋੜਾ ਸਮਾਂ ਦਿਓ। ਜਵਾਬ ਹੁਣ ਦੇਵੇ ਵੀ ਤੇ ਕੀ ਦੇਵੇ ਪੁਲਿਸ, ਕਿ ਸਾਡੇ ਜਿਹੜੇ ਇੱਕ ਸ਼ਹਿਰ ਦੇ ਏਡੇ ਇੰਨੇ ਪਹੁੰਚੇ ਹੋਏ ਅਫਸਰ ਸਾਰੇ ਦੇ ਸਾਰੇ ਹੀ ਇਹ ਕੰਮ ਕਰਦੇ ਆ। ਸੋ ਇਹ ਹੁਣ CD ਹੈ ਜਿਹੜੀ ਚਰਚਾ ਦਾ ਵਿਸ਼ਾ ਬਣ ਗਈ ਹੈ, ਕਿਉਂਕਿ ਉਹਦੇ 'ਚ ਸਾਫ਼ ਨਜ਼ਰ ਆ ਰਿਹਾ ਕੋਈ ਚੌਂਕੀ ਇੰਚਾਰਜ ਉਹਦੇ ਕੋਲ ਪੈਸੇ ਲੈ ਰਿਹਾ, ਕੋਈ ਥਾਣਾ ਇੰਚਾਰਜ ਕੋਈ ਲੈ ਰਿਹਾ, ਕੋਈ DSP ਲੈ ਰਿਹਾ, ਛੱਡਿਆ ਹੀ ਨਹੀਂ ਕੋਈ ਉਹਨੇ ਸ਼ਹਿਰ ਦਾ। ਸੋ ਹੁਣ ਇਹ ਜਿਹੜੀ CD ਹੈ ਉਹਦੇ ਤੇ ਕਿੰਨੀ ਕਾਰਵਾਈ ਹੁੰਦੀ ਹੈ, ਕਿੰਨਿਆਂ ਕੁ ਤੇ ਗਾਹ ਲੱਗਦੀ ਹੈ, ਇਹ ਵੇਖਣ ਵਾਲਾ ਮਸਲਾ ਹੋਏਗਾ। ਪਰ ਕਮਾਲ ਦੀ ਗੱਲ ਹੈ ਕਿ ਪੁਲਿਸ ਰਿਸ਼ਵਤ ਲੈਣੋਂ ਹਟ ਗਈ, ਪਰ ਜਿਹੜੇ ਦੇਣ ਵਾਲੇ ਆ ਉਹ ਵੀ ਕਮਾਲ ਦੇ ਬੰਦੇ ਪਏ, ਨਾਲ ਦੀ ਨਾਲ ਯਾਦਗਾਰ ਵੀ ਕਰ ਲੈਂਦੇ ਫੋਟੋ ਦੇ ਵਿੱਚ ਕਿ ਯਾਦਗਾਰੀ ਰੱਖ ਲਈਏ, ਕਿਤੇ ਕੰਮ ਆਏਗੀ। ਜੀ 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 ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰਦੇ ਹਾਂ, ਹੈਦਰਾਬਾਦ ਦੀ ਇੱਕ ਕੋਰਟ ਦੇ ਵਿੱਚ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਤੇ ਹੋਰ ਕਈ ਜਿਹੜੇ ਜਾਣਿਆਂ ਦੇ ਉੱਤੇ ਦੇਸ਼ ਧਰੋਹ ਦਾ ਕਹਿੰਦੇ ਜੀ FIR ਦਰਜ ਕਰਾ ਦਿੱਤੀ ਗਈ ਆ। ਪੁਲਿਸ ਵਾਲਿਆਂ ਨੇ ਕਰ ਵੀ ਲਈ, ਕੋਰਟ ਦੇ ਕੇਸ ਸੁਣਨ ਦੀ ਵੀ ਗੱਲ ਕਰ ਲਈ। ਵੈਸੇ ਅਰਵਿੰਦ ਕੇਜਰੀਵਾਲ ਤੇ ਜੀ ਹਰੇਕ ਮਸਲਿਆਂ ਤੇ ਕੁਛ ਨਾ ਕੋਈ ਕੇਸ ਹੋ ਹੀ ਜਾਂਦਾ ਜੀ। ਰਾਹੁਲ ਗਾਂਧੀ ਵੀ ਹੁਣ ਜਦੋਂ ਦਾ ਸਰਕਾਰ ਚੋਂ ਬਾਹਰ ਆਇਆ, ਹੁਣ ਇਹਨੇ ਵੀ ਵਾਹਵਾ ਸੁੱਖ ਨਾਲ ਥਾਣੇ ਕਚਹਿਰੀਆਂ ਵੇਖ ਲਿਆ। ਬਾਕੀ ਜਿਹੜਾ ਦੇਸ਼ ਧਰੋਹ ਦਾ ਮਾਮਲਾ, ਜੇ ਤੁਹਾਨੂੰ ਪਤਾ ਹੈ ਕਿ ਦੇਸ਼ ਧਰੋਹੀ, ਉਸ ਦਿਨ ਮੈਂ ਤੁਹਾਨੂੰ ਥਾਣੇਦਾਰ ਵਾਲਾ ਵੀ ਕਿੱਸਾ ਸੁਣਾਇਆ, ਉੱਥੇ ਤਿਰੰਗਾ ਲਾ ਕੇ ਜਿਹੜਾ ਉਹ ਭਗਵਾ ਫਹਿਰਾ ਰਿਹਾ ਸੀਗਾ, ਉਹਨੂੰ ਰੋਕਣ ਤੇ ਜਿਹੜਾ ਡਿਊਟੀ ਕਰਦਾ ਪਿਆ ਸੀ ਉਹ ਦੇਸ਼ ਧਰੋਹੀ ਬਣ ਗਿਆ, ਤੇ ਜਿਹੜਾ ਤਿਰੰਗੇ ਦੀ ਥਾਂ ਤੇ ਭਗਵਾ ਚੜਾ ਰਿਹਾ ਸੀਗਾ ਉਹ ਦੇਸ਼ ਭਗਤ ਬਣ ਗਿਆ। ਇਹੋ ਜਿਹੀ ਦੇਸ਼ ਭਗਤੀ ਹੈ। ਹੁਣ ਹੋਰ ਸੁਣ ਲਓ, ਇੱਕ ਇਹਨਾਂ ਦੇ ਭਾਜਪਾ ਦੇ ਵਿਧਾਇਕ ਨੇ ਪਿੱਛੇ ਜੇ ਕਿਹਾ ਸੀਗਾ ਕਿ ਰਾਹੁਲ ਗਾਂਧੀ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ, ਉਸ ਤੇ ਕਾਰਵਾਈ ਕੀਤੀ ਤੇ ਪਰਸੋਂ ਨੇ ਇੱਕ ਰੈਲੀ ਕੀਤੀ ਆਪਦੇ ਹਲਕੇ 'ਚ, ਇਹਦੇ 'ਚ ਉਹਨੇ ਹਜ਼ਾਰਾਂ ਦਾ ਕੱਟ ਕੀਤਾ ਤੇ ਉਹਨਾਂ ਨੂੰ ਬਿਠਾ ਕੇ ਆਲੇ ਦੁਆਲੇ ਕਹਿੰਦਾ ਕਿ ਮੈਂ ਤੁਹਾਨੂੰ ਦੱਸਦਾ JNU 'ਚ ਕੀ ਹੁੰਦਾ। ਉਹਨੇ ਗਣਾਉਣ ਲੱਗਿਆ, ਕਹਿੰਦਾ ਰੋਜ਼ਾਨਾ ਉੱਥੋਂ 2000 ਸ਼ਰਾਬ ਦੀਆਂ ਬੋਤਲਾਂ ਬਰਾਮਦ ਹੁੰਦੀਆਂ ਨੇ, ਤੜਕੇ 10,000 ਸਿਗਰਟਾਂ ਦੇ ਬੀੜੀਆਂ ਦੇ ਟੋਟੇ ਬਰਾਮਦ ਹੁੰਦੇ ਆ, ਇਸ ਤਰ੍ਹਾਂ ਕਿ 500-700 ਜਿਹੜਾ ਕੰਡੋਮ ਉੱਥੋਂ ਨਿਕਲਦਾ ਹੈ। ਸੋ ਇਹੋ ਜਿਹੀਆਂ ਉਹਨੇ ਉੱਥੇ ਜਾ ਕੇ ਆਪਣੀਆਂ ਆਂਕੜੇਬਾਜ਼ੀਆਂ ਕੀਤੀਆਂ ਜੋ ਸ਼ਰਮਨਾਕ ਨੇ। ਹੁਣ ਜਿਨ੍ਹਾਂ ਦੇ ਬਾਰੇ ਉਹ ਬੋਲ ਰਿਹਾ ਕਿ ਉੱਥੇ ਬਦਫਾਲੀਆਂ ਕਰਦੇ, ਯਾਸ਼ੀਆਂ ਕਰਦੇ ਆ, ਉਹ ਕਿਸੇ ਦੇ ਧੀਆਂ ਪੁੱਤਰ ਨਹੀਂ। ਕਿ ਇਹ ਸਾਊ ਕੰਮ ਹੈ। ਤੁਸੀਂ ਜੋ ਕਰ ਦੋ ਉਹ ਰਾਸ਼ਟਰ ਭਗਤੀ ਹੈ। ਜੇਕਰ ਕੋਈ ਵਿਰੋਧ ਚੋਂ ਬੋਲਦਾ, ਹੁਣ ਦੇਖੋ ਸਿਆਸਤਦਾਨ ਆ, ਅਰਵਿੰਦ ਕੇਜਰੀਵਾਲ ਆ ਜਾਂ ਰਾਹੁਲ ਗਾਂਧੀ ਆ, ਉਹ ਭਾਜਪਾ ਦੇ ਵਿਰੋਧੀ ਆ, ਉਹਨਾਂ ਨੇ ਕ੍ਰਿਟੀਸਾਈਜ਼ ਕਰਨਾ ਹੀ ਕਰਨਾ ਹੈ। ਹੁਣ ਜਿਹੜਾ ਵੀ ਵਿਰੋਧ ਚ ਬੋਲਦਾ, ਜੇ ਕੋਈ ਨਾਰਾ ਲਾਉਂਦਾ ਉਹ ਵੀ ਦੇਸ਼ ਧਰੋਹੀ, ਜੇ ਕੋਈ ਸਿਆਸੀ ਤੋਂ ਕੋਈ ਬਿਆਨ ਦਿੰਦਾ ਉਹ ਵੀ ਦੇਸ਼ ਧਰੋਹੀ। ਪਰ ਤੁਸੀਂ ਦੇਸ਼ ਭਗਤ ਕਿਹੋ ਜਿਹੇ ਜੇ ਕਿ ਜਿਹੜੇ ਅਫਸਰ ਗੁਰੂ ਦਾ ਤੁਸੀਂ ਰੱਟਾ ਪਾਇਆ
ਉਸੇ ਅਫਜ਼ਲ ਗੁਰੂ ਨੂੰ ਜਿਹੜੀ ਪਾਰਟੀ ਸ਼ਹੀਦ ਮੰਨਦੀ ਹੈ PDP, ਉਹਦੇ ਨਾਲ ਜਾ ਕੇ ਤੁਸੀਂ ਉੱਥੇ ਅੰਗਲੀ ਸੰਗਲੀ ਡਾ ਲਈ, ਉੱਥੇ ਜਾ ਕੇ ਤੁਸੀਂ ਕਸ਼ਮੀਰ 'ਚ ਸਰਕਾਰ ਬਣਾ ਲਈ। ਸੋ ਦੇਸ਼ ਭਗਤੀ ਦੇ ਰੰਗ ਇੱਥੇ ਵੱਖਰੇ ਹੈ, ਪਰ ਦੇਸ਼ ਧਰੋਹੀ ਜਿਹੜੇ ਇਹ ਬਣਾਏ ਜਾ ਰਹੇ ਕਮਾਲ ਦੀ ਗੱਲ ਹੈ ਕਿ ਰਾਹੁਲ ਗਾਂਧੀ ਤੇ ਹਾਲੇ ਹੁਣੇ ਦੇਸ਼ ਚਲਾ ਕੇ ਹਟੇ ਆ, ਤੇ ਜਿਹੜਾ ਅਰਵਿੰਦ ਕੇਜਰੀਵਾਲ ਉਹ ਵੀ ਸਟੀਅਰਿੰਗ ਨੂੰ ਹੱਥ ਪਾਉਣ ਨੂੰ ਫਿਰਦਾ ਹੈ। ਉਹਨਾਂ ਨੂੰ ਦੇਸ਼ ਧਰੋਹੀ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਹੋਣਾ ਨਹੀਂ ਗਾ ਜੀ, ਇਹ ਵਿਚਾਰਧਾਰਾਵਾਂ ਦਾ ਇੱਥੇ ਟਕਰਾਇਆ। ਜਿਹੜੇ ਸੰਘੀ ਆ ਅੱਜ ਕੱਲ ਉਹਨਾਂ ਦੇ ਹੱਥ ਆਇਆ ਹੋਇਆ ਸੱਤਾ ਦਾ ਤਰਸ਼ੂਲ, ਉਹ ਹੁਣ ਦੂਜਿਆਂ ਦੀ ਸੰਘੀ ਹੈ ਜਿਹੜੀ ਉਹ ਨੱਪਣ ਨੂੰ ਫਿਰਦੇ ਆ। ਪਰ ਪਤਾ ਨਹੀਂ ਇਸ ਮੁਲਕ ਦਾ ਕੀ ਢਾਂਚਾ ਅੱਗੇ ਜਾ ਕੇ ਕਿਸ ਤਰ੍ਹਾਂ ਦਾ ਰੁਖ ਅਖਤਿਆਰ ਹੋਵੇਗਾ। ਪਰ ਹਾਲ ਇੱਥੇ ਪਤਾ ਨਹੀਂ ਜੀ, ਜਿਵੇਂ ਮੇਰੇ ਪਿੰਡ ਦਾ ਇੱਕ ਅਮਲੀ ਸੀਗਾ ਤੇ ਉਹ ਤੇ ਹਰਿਆ ਸੂਟ ਜਿਹੜਾ ਸੀਗਾ ਇੱਕ ਦਿਨ ਉਹਨੂੰ ਕਾਲਾ ਰੰਗ ਦੇਈ ਜਾਂਦਾ ਸੀ। ਮੈਂ ਕਿਹਾ ਕੀ ਹੋਇਆ, ਤੇ ਉਹ ਕਹਿੰਦਾ ਜੀ ਕਿ ਇੱਥੇ ਕੋਈ ਪਤਾ ਨਹੀਂ ਕਿਹੜੇ ਵੇਲੇ ਰਾਸ਼ਟਰ ਭਗਤੀ ਜਾਗ ਪੈਣੀ, ਮੈਨੂੰ ਫੜ ਕੇ ਅੰਦਰ ਕਰ ਦੇਣ ਕਿ ਇਹ ਤਾਂ ਪਾਕਿਸਤਾਨ ਦਾ ਝੰਡਾ ਪਾਈ ਫਿਰਦਾ ਗੱਲ। ਜੀ ਕੋਈ ਭਰੋਸਾ ਨਹੀਂ। ਬਹੁਤ ਬਹੁਤ ਧੰਨਵਾਦ ਮਿੰਟੂ ਗੁਲਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਡ